ਕੋਕ ਸਟੂਡੀਓ ਨੇ ਮੇਰੀ ਇੱਕ ਦੁਨੀਆ 'ਚ ਪਹਿਚਾਣ ਬਣਾਤੀ। ਮੇਰੇ ਦਾਦਾ ਪੜਦਾਦਾ ਪੀਰ ਫਕੀਰ ਸਨ ਤੇ ਮੈਂ ਇਕੱਲਾ ਹੀ ਇਸ ਪਾਸੇ ਟੁਰ ਪਿਆ। ਮੈਂ ਇੱਕ ਮਿਡਲ ਫੈਮਿਲੀ ਤੋਂ ਬਿਲੋਂਗ ਕਰਦਾ ਸਾਂ। ਮੇਰੇ ਫਾਦਰ ਨੇ ਜੋ ਵੀ ਕਮਾਇਆ ਉਹ ਮੇਰੇ ਤੇ ਲਾਇਆ। ਕੋਈ ਮੇਰੇ ਬਾਰੇ 'ਚ ਕੀ ਸੋਚਦਾ ਬੋਲਦਾ ਮੈਨੂੰ ਪਰਵਾਹ ਨਹੀਂ ਉਸ ਚੀਜ਼ ਦੀ। ਮੈਂ ਜਦੋਂ ਤੱਕ ਜ਼ਿੰਦਾ ਰਵਾਂ ਮੈਨੂੰ ਲੋਕੀ ਪਿਆਰ ਕਰਦੇ ਰਹਿਣ, ਮੈਨੂੰ ਪਿਆਰ ਚਾਹੀਦਾ। ਕੋਕ ਸਟੂਡੀਓ ਜਿਹੜਾ ਨਾ ਉਹ ਰਿਕਮੈਂਡੇਸ਼ਨ ਸਿਫਾਰਿਸ਼ਾਂ ਨਹੀਂ ਮੰਨਦਾ। ਉਸ ਇੱਕ ਬੇਗੈਰਤ ਇਨਸਾਨ ਦੀ ਵਜ੍ਹਾ ਨਾਲ ਮੈਂ 2am 'ਚ ਕਿਹਾ ਸੀਗਾ ਕਿ ਝੂਠੇ ਲੋਕ ਝੂਠੇ ਲਾ ਰਹੇ ਨੇ, ਜਿਹਦਾ ਦਾ ਲੱਗੇ ਲਾ ਰਹੇ ਨੇ। ਪਿਆਰ ਕਰਦੇ ਆ ਹੁੰਦੇ ਯਾਨੀ ਕਿ ਦੱਸਦੇ ਆ, ਹੁਣ ਤਾਂ ਸਭ ਨੂੰ ਦੱਸਦੇ ਆ ਕਿ ਯਾਰ ਸਾਡਾ ਚਾਚਾ ਹੈ, ਇਹ ਸਾਡਾ ਭਰਾ ਹੈ, ਸਾਡਾ ਸਾਡਾ ਮਾਮਾ ਹੈ। ਜਿਹੜੀ ਮੇਰੀ ਕਾਮਯਾਬੀ ਦੀ ਵਜ੍ਹਾ ਹੈ ਉਹ ਦੋ ਨੇ। ਇੱਕ ਮੈਂ ਰੱਬ ਤੇ ਭਰੋਸਾ ਕੀਤਾ, ਇੱਕ ਮੈਂ ਆਪਣੇ ਆਪ ਤੇ ਭਰੋਸਾ ਕੀਤਾ। ਅਗਰ ਪਾਕਿਸਤਾਨ ਦੀ 25 ਕਰੋੜ ਆਬਾਦੀ 'ਚ ਰੱਬ ਨੇ ਮੈਨੂੰ ਚੁਣਿਆ ਕੋਕ ਸਟੂਡੀਓ ਵਾਸਤੇ ਤੇ ਮੇਰੇ ਅੰਦਰ 'ਚ ਕੋਈ ਕਮਾਲ ਮਹਾਰਤ ਨਹੀਂ ਹੈ, ਉਹਨੇ ਸਿਲੈਕਟ ਕੀਤਾ। अस्सलाम वालेकुम ਵਾਲੇਕੁਮ ਸਲਾਮ। भाजी, क्या चाल है? ਮੈਂ ਵਧੀਆ, ਤੁਸੀਂ ਸੁਣਾਓ ਠੀਕ ਹੋ? अल्हम्दुलिल्लाह, शुक्र अल्लाह दा। भाजी, आमर शाह तो स्टार शाह ਦਾ ਸਫ਼ਰ ਕਿੱਦਾਂ ਸਟਾਰਟ ਹੋਇਆ? ਇਹ ਲਾਈਕ ਜਦੋਂ ਮੈਂ ਨਵਾਂ ਕੁਝ ਸਾਲ ਪਹਿਲੇ, ਕੋਈ 15-16 ਸਾਲ ਪਹਿਲੇ ਜਦੋਂ ਮੈਂ ਲਿਖਣਾ ਗਾਣਾ ਸ਼ੁਰੂ ਕੀਤਾ ਸੀ ਹਾਂਜੀ। ਤੇ ਮੈਨੂੰ ਇੰਝ ਲੱਗਾ ਕਿ ਹਰ ਆਰਟਿਸਟ ਦਾ ਇੱਕ ਨਾਮ ਹੋਣਾ ਚਾਹੀਦਾ। ਤੇ ਮੈਨੂੰ ਸ਼ੁਰੂ ਤੋਂ ਸ਼ੌਕ ਸੀ ਕਿ ਮੇਰਾ ਨਾਮ ਨਾ ਡਿਫਰੈਂਟ ਹੋਵੇ ਦੂਜਿਆਂ ਤੋਂ। ਅੱਛਾ ਤੇ ਮੇਰੇ ਦੋਸਤ ਨੇ ਮੇਰੀ ਫੇਸਬੁੱਕ ਦੀ ਆਈਡੀ ਬਣਾਈ ਆਮਰ ਸ਼ਾਹ ਦੇ ਨਾਮ ਨਾਲ। ਅੱਛਾ। ਉਦੋਂ ਮੈਂ ਹਲੇ ਨਵਾਂ ਮਸ਼ਹੂਰ ਹੋ ਰਿਹਾ ਸੀ ਯੂਨੀਵਰਸਿਟੀ 'ਚ। ਤੇ ਮੈਂ ਕਿਹਾ ਯਾਰ ਆਮਰ ਸ਼ਾਹ ਤੇ ਕਿੰਨੇ ਹੀ ਹੋਣੇ। ਮੈਂ ਫੇਸਬੁੱਕ ਤੇ ਸਰਚ ਕੀਤਾ ਆਮਰ ਸ਼ਾਹ ਕਿੰਨੇ ਨਿਕਲੇ। ਮੈਂ ਕਿਹਾ ਮੇਰਾ ਨਾਂ ਤੇ ਲਾਗੂ ਹੋਣਾ ਚਾਹੀਦਾ ਤੇ ਕਈ ਆਮਰ ਸ਼ਾਹ ਨਿਕਲੇ। ਮੈਂ ਨਾ ਆਮਰ ਸ਼ਾਹ ਨੂੰ ਚੇਂਜ ਕਰਤਾ ਆਕਸੀਜਨ ਸ਼ਾਹ 'ਚ ਅੱਛਾ ਕਿ ਡਿਫਰੈਂਟ ਹੋਵੇ ਨਾਮ। ਵਕਤ ਗੁਜ਼ਰਦਾ ਗਿਆ, ਮਤਲਬ ਮੈਂ ਪਤਾ ਨਹੀਂ, ਮੈਨੂੰ ਯਾਦ ਨਹੀਂ ਕਿ ਮੈਂ ਕਿਦੋਂ ਆਕਸੀਜਨ ਸ਼ਾਹ ਨੂੰ ਨਾ ਸਟਾਰ ਸ਼ਾਹ 'ਚ ਚੇਂਜ ਕੀਤਾ। ਇੱਕ ਦਿਨ ਨਾ ਮੈਂ ਯੂਨੀਵਰਸਿਟੀ 'ਚ ਸਾਂ ਤੇ ਮੈਂ ਕਿਤੇ ਲਾਇਬ੍ਰੇਰੀ ਵਾਲੇ ਪਾਸੇ ਜਾ ਰਿਹਾ ਸਾਂ ਤੇ ਮੈਂ ਕਿਸੇ ਕੋਰੀਡੋਰ 'ਚ ਗੁਜ਼ਰ ਰਿਹਾ। ਹਾਂਜੀ। ਕੋਰੀਡੋਰ 'ਚ ਗੁਜ਼ਰਦੇ ਨਾ ਮੈਂ ਸੁਣਿਆ ਕਿ ਮੈਨੂੰ ਕਿਸੇ ਨੇ ਆਵਾਜ਼ ਮਾਰੀ ਹੈ ਤੇ ਕਿਸੇ ਨੇ ਕਿਹਾ ਸਟਾਰ ਸ਼ਾਹ। ਅੱਛਾ। ਤੇ ਮੈਂ ਨਹੀਂ ਗੌਰ ਕੀਤਾ। दोबारा किसी ने बुलाया ना स्टार शाह। मैं फिर पीछे मुड़ के देखा, मैं क्या ब्रो मुझे बुला रहे हैं? आप कहता हाँ आप स्टार शाह नहीं, फेसबुक पे आपका नाम है, हम दोनों फ्रेंड्स हैं। अच्छा। उदू मैं पहले, मैंने याद है अच्छी तरह कि उदू मैं पहली दफा अपना नाम सुनया स्टार शाह। फिर हौली हौली यूनिवर्सिटी च मैं परफॉर्म करता सीगा डिफरेंट इवेंट्स ते आस्ता 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 जरा नाम पहला हाँ। फिर एक टाइम आया कि यूनिवर्सिटी विच ही, मेरी यूनिवर्सिटी च मैं एक इवेंट सीगा, बैक स्टेज खड़ा सीगा, मेरी वारी सीगी परफॉर्म करन दी। ਤੇ ਸਟੇਜ 'ਚ ਜਾਣ ਤੋਂ ਪਹਿਲੇ ਮੈਂ ਪਹਿਲੀ ਦਫਾ ਕਿਸੇ ਵੀ ਵੱਡੇ ਆਰਟਿਸਟ ਦੀ ਤਰ੍ਹਾਂ ਮੈਂ ਆਪਣਾ ਨਾਮ ਸੁਣਿਆ, ਸ਼ੋਰ ਸੁਣਿਆ ਸਟੇਜ ਤੇ ਚੜਨ ਤੋਂ ਪਹਿਲੇ ਸਟਾਰ ਸ਼ਾਹ। ਮੈਨੂੰ ਬਹੁਤ ਅੱਛਾ ਲੱਗਾ, ਮੈਨੂੰ ਅੱਜ ਵੀ ਯਾਦ ਹੈ। ਫਿਰ ਉਸ ਸ਼ੋਅ ਤੋਂ ਬਾਅਦ ਮੇਰੇ ਨਾਲ ਇੱਕ ਕੁੜੀ ਨੇ ਫੋਟੋ ਲਈ ਸੀ ਆਗੇ ਕਿ ਸਟਾਰ ਸ਼ਾਹ ਮੈਂ ਆਪਕੀ ਫੈਨ ਹੂੰ। ਫਿਰ ਇੱਕ ਗਰੁੱਪ ਸੀਗਾ ਮੁੰਡਿਆਂ ਦਾ, ਉਹਨਾਂ ਨੇ ਮੇਰੇ ਨਾਲ ਸੈਲਫੀ ਲਈ ਕਿ ਸਟਾਰ ਸ਼ਾਹ ਅਸੀਂ ਤੇਰੇ ਫੈਨ ਹਾਂ। ਏਦਾਂ ਥੋੜੀ ਜਿਹੀ ਮੈਮਰੀ ਮੈਨੂੰ ਯਾਦ ਹੈ। ਤੇ ਭਾਜੀ ਕਹਿੰਦੇ ਨੇ ਕਿ ਨਾਮ ਦੇ ਨਾਲ ਬੰਦੇ ਦੀ ਪਰਸਨੈਲਿਟੀ ਵੀ ਚੇਂਜ ਹੁੰਦੀ ਹੈ। ਆਪਣੀ ਵੀ ਥੋੜੀ ਜਿਹੀ ਚੇਂਜ ਹੋਈ ਕਿ ਨਹੀਂ? ਹਾਂਜੀ, ਕੀਤਾ ਆਪਣੇ ਆਪ ਨੂੰ ਚੇਂਜ। ਮਤਲਬ ਚੇਂਜ ਕਰਨ ਦਾ ਮੇਰੇ ਹਿਸਾਬ ਨਾਲ ਮਤਲਬ ਹੈਗਾ ਬਿਹਤਰ ਕਰਨਾ। ਹਾਂ, ਤੇ ਮੈਨੂੰ ਲੱਗਾ ਮੈਂ ਵਕਤ ਦੇ ਨਾਲ ਬਿਹਤਰ ਹੋ ਰਿਹਾ। ਹਾਂਜੀ। ਤੇ ਭਾਜੀ ਤੁਸੀਂ ਮਾਸ਼ਾਅੱਲਾ ਇੰਜੀਨੀਅਰ ਵੀ ਹੋ, ਟੀਚਰ ਵੀ ਹੋ, ਤੇ ਮਿਊਜ਼ਿਕ ਦਾ ਸਫ਼ਰ ਆਪਾਂ ਕਿੱਦਾਂ ਸਟਾਰਟ ਕੀਤਾ? ਮੈਨੂੰ ਯਾਦ ਹੈ ਮੈਂ ਨਾ ਉਦੋਂ ਮੈਟ੍ਰਿਕ 'ਚ ਜਦੋਂ ਸਕੂਲ ਪੜ੍ਹਦਾ ਸੀ ਨਾ ਉਕਾੜਾ, ਹਾਂਜੀ, ਉਦੋਂ ਮੇਰੇ ਕੋਲ ਨਾ ਉਹ ਰਜਿਸਟਰ ਹੁੰਦਾ, ਇੱਕ ਮੋਟਰ ਰਜਿਸਟਰ ਹੁੰਦਾ ਸੀ ਗੱਤੇ ਵਾਲਾ, ਜਿਹਦੇ ਤੁਸੀਂ 3 ਮਹੀਨੇ ਦੀ ਛੁੱਟੀਆਂ ਦਾ ਕੰਮ ਕਰਨਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਮੈਨੂੰ ਉਦੋਂ ਦਾ ਸ਼ੌਕ ਸੀਗਾ ਨਾ, ਮੈਂ ਮਤਲਬ ਮੈਂ ਕਿਸੇ ਸ਼ਾਇਰ ਦੀ ਸ਼ਾਇਰੀ ਨੋਟ ਕਰਨੀ, ਕੋਈ ਲਤੀਫਾ ਹੋਣਾ ਤੇ ਉਹ ਰਜਿਸਟਰ 'ਚ ਲਿਖ ਲੈਣਾ, ਕੋਈ ਗਾਣਾ ਹੋਣਾ ਤੇ ਲਿਖ ਲੈਣਾ। ਤੇ ਮੈਨੂੰ ਯਾਦ ਹੈ ਕਿ ਮੈਂ ਉਦੋਂ ਵੀ ਟੁੱਟੀ ਫੁੱਟੀ ਨਾ ਸ਼ਾਇਰੀ ਕਰਦਾ ਸਾਂ। ਮੈਨੂੰ ਯਾਦ ਨਹੀਂ ਕਿ ਮੈਂ ਕੀ ਲਿਖਦਾ ਸੀ, ਲੇਕਿਨ ਮੈਂ ਕੁਝ ਨਾ ਕੁਝ ਲਿਖਦਾ ਸਾਂ ਜੋ ਬਚਪਨੇ 'ਚ ਜਾਂ ਬਚਕਾਨੇ 'ਚ ਮੈਂ ਲਿਖਦਾ ਸਾਂ। ਬਟ ਮੈਨੂੰ ਸ਼ੁਰੂ ਤੋਂ ਲਿਖਣ ਦਾ ਨਾ ਉਸ ਟਾਈਮ ਦਾ ਸ਼ੌਕ ਸੀਗਾ। ਪਰ ਜਦੋਂ ਮੈਂ ਲਾਹੌਰ ਯੂਨੀਵਰਸਿਟੀ 'ਚ ਪੜ੍ਹਨ ਵਾਸਤੇ ਆਇਆ, ਪੜ੍ਹਦੇ ਫਿਰ ਜਦੋਂ ਮੇਰਾ ਇੰਟਰੋਡਕਸ਼ਨ ਹੋਇਆ ਹਿਪ ਹੌਪ ਦੇ ਨਾਲ, ਰੈਪ ਦੇ ਨਾਲ, ਫਿਰ ਮੈਨੂੰ ਕਿਤੇ ਜਾ ਕੇ ਨਾ 2018-19 'ਚ ਸਮਝ ਆਈ ਜਾ ਕੇ ਕਿ ਭਾਈ ਬੌਸ ਤੇਰੇ ਅੰਦਰ ਤੇ ਇੱਕ ਰਾਈਟਰ ਮੌਜੂਦ ਹੈ, ਇੱਕ ਸ਼ਾਇਰ ਮੌਜੂਦ ਹੈ, ਤੂੰ ਗਾਣੇ ਲਿਖ ਸਕਦਾ ਹੈ, ਤੂੰ ਗਾਣੇ ਕੰਪੋਜ਼ ਕਰ ਸਕਦਾ। ਤੇ ਮੇਰੇ ਖਿਆਲ ਨਾਲ ਮੈਂ ਆਪਣੇ ਆਪ ਨੂੰ ਜਿਹੜਾ ਆਰਟਿਸਟ ਕੰਸੀਡਰ ਕਰਦਾ ਮੈਂ 2019 ਤੋਂ ਲੈ ਕੇ ਕਿ ਹਾਂ ਵੀ ਹੁਣ ਮੈਂ ਪ੍ਰੋਫੈਸ਼ਨਲ ਆਰਟਿਸਟ ਬਣਨਾ ਹੈ, ਮੈਂ ਇੱਕ ਸ਼ਾਇਰ ਹਾਂ, ਮੈਂ ਗਾਇਕ ਹਾਂ, ਮੈਂ ਗੁਲੂਕਾਰ ਹਾਂ, ਮੈਂ ਰੈਪਰ ਹਾਂ, ਕੁਛ ਵੀ ਗੱਲ। ਤੇ ਭਾਜੀ ਜਦੋਂ ਇੱਕ ਬੰਦਾ ਇੱਕ ਡਿਗਰੀ ਕਰਕੇ ਇੱਕ ਟੀਚਰ ਬਣਦਾ, ਬੱਚਿਆਂ ਨੂੰ ਪੜ੍ਹਾਉਂਦਾ, ਠੀਕ, ਉਸ ਤੋਂ ਬਾਅਦ ਫਿਰ ਇੱਕ ਆਪਣੇ ਮਾਸ਼ਰੇ ਦੇ ਵਿੱਚ ਹੈ ਕਿ ਇਹ ਕੰਮ ਖੰਜਰਾਂ ਵਾਲਾ, ਮਰਾਸੀਆਂ ਵਾਲਾ, ਜਦੋਂ ਤੁਸੀਂ ਇਹ ਚੀਜ਼ਾਂ ਲਾਉਂਦੇ ਹੋ
ਤੇ ਉਹ ਲੋਕਾਂ ਦਾ ਰਿਐਕਸ਼ਨ ਬੜਾ ਅਜੀਬ ਜਿਹਾ ਹੁੰਦਾ ਤੇ ਆਪਾਂ ਨੂੰ ਆਪਣੀ ਫੈਮਿਲੀ ਨੇ ਇਸ ਚੀਜ਼ ਬਾਰੇ ਇਸ ਚੀਜ਼ ਦੇ ਸਪੋਰਟ ਕੀਤੀ ਸੀ। ਨਹੀਂ, ਮਤਲਬ ਜਦੋਂ ਮੈਂ ਸ਼ੁਰੂ ਕੀਤਾ ਨਾ, ਮਤਲਬ ਉਦੋਂ ਵੀ ਮਿਊਜ਼ਿਕ ਇੰਨਾ ਜ਼ਿਆਦਾ ਫੇਮਸ ਪੋਪੂਲਰ ਨਹੀਂ ਸੀ ਹੈਗਾ। ਹਾਂਜੀ ਇਹ ਥੋੜ੍ਹੀ ਦੇਰ ਹੀ ਹੋਈ ਹੈ ਕਿ ਲੋਕਾਂ ਨੇ ਜਾਣਨਾ ਐਪਰੀਸ਼ੀਏਟ ਕਰਨਾ ਸ਼ੁਰੂ ਕੀਤਾ। ਅੱਛਾ ਠੀਕ ਹੈ, ਆਰਟਿਸਟ ਹੈ, ਸਿੰਗਰ ਹੈ। ਖਾਸ ਤੌਰ 'ਤੇ ਰੈਪਰਾਂ ਦੀ ਤੇ ਸਮਝ ਹੀ ਹੁਣ ਜਾ ਕੇ ਲੋਕਾਂ ਨੂੰ ਆਈ ਨਾ। ਹਾਂਜੀ ਸਿੰਗਰ ਤੇ ਪਹਿਲੇ ਵੀ ਸਨ, ਸ਼ੁਰੂ ਤੋਂ ਹੈ ਨੇ। ਹਾਂਜੀ ਤੇ ਲੇਕਿਨ ਰੈਪ ਚੂੰਕਿ ਮਾਡਰਨ ਮਿਊਜ਼ਿਕ ਸੀਗਾ ਤੇ ਲੋਕਾਂ ਨੇ ਇਹਨੂੰ ਕਬੂਲ ਕਰਦਿਆਂ ਨਾ ਥੋੜ੍ਹਾ ਟਾਈਮ ਲਾਤਾ, ਲੇਕਿਨ ਹੁਣ ਐਕਸੈਪਟ ਕਰਦੇ ਆ ਕਿ ਅੱਛਾ ਠੀਕ ਹੈ, ਰੈਪਰ ਵੀ ਅੱਛੇ ਲੋਕ ਨੇ। ਇਹ ਵੀ ਇੱਕ ਜੌਨਰਾ ਹੈ, ਮਿਊਜ਼ਿਕ ਹੈ, ਇੱਕ ਸਟਾਈਲ ਹੈ ਗਾਣ ਦਾ। ਤੇ ਜਿੱਥੇ ਤੱਕ ਰਹੀ ਐਪਰੀਸੀਏਸ਼ਨ ਦੀ ਗੱਲ ਜਾਂ ਬੁਰਾ ਭਲਾ ਜਾਂ ਤਾਰੀਫ ਕਰਨ ਦੀ ਗੱਲ, ਤੇ ਉਹ ਮਤਲਬ ਉਹ ਤੇ ਕਦੀ ਹੋਈ ਨਹੀਂ, ਕਿਉਂਕਿ ਮੈਂ ਸੈਯਦ ਫੈਮਿਲੀ ਤੋਂ ਬਿਲੋਂਗ ਕਰਦਾ। ਹਾਂਜੀ ਮੇਰੇ ਦਾਦਾ ਪੜਦਾਦਾ ਪੀਰ ਫਕੀਰ ਸਨ ਤੇ ਮੈਂ ਇਕੱਲਾ ਹੀ ਇਸ ਪਾਸੇ ਟੁਰ ਪਿਆ। ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਉਕਾੜੇ 'ਚ ਨਾ ਸਕੂਲ 'ਚ ਪੜ੍ਹਾਉਂਦਾ ਸਾਂ। ਹਾਂਜੀ ਮੇਰਾ ਪਹਿਲਾ ਗਾਣਾ ਆਇਆ ਸੀ ਉਕਾੜਾ ਵਾਲਾ। ਹਾਂਜੀ ਉਸ ਗਾਣੇ ਤੋਂ ਬਾਅਦ ਨਾ ਸਾਡੇ ਜਿਹੜੇ ਪ੍ਰਿੰਸੀਪਲ ਸਨ, ਉਹਨਾਂ ਨੇ ਮੈਨੂੰ ਇੱਕ ਦਿਨ ਆਫਿਸ 'ਚ ਬੁਲਾਇਆ। ਅੱਛਾ ਕਹਿੰਦੇ ਕਿ सर आमिर साहब बैठे। मैं बैठ गया। कहते कि पता चला है सर कि आप म्यूज़िक वगैरह करते हैं, तो सर कोशिश कीजिएगा जो हमारे बच्चे हैं या पेरेंट्स हैं, उनको आप ना बताएं अपनी ज़ुबानी के आप इस तरह का काम काम करते करते हैं। हैं मैंने कहा सर मैंने तो पहले भी नहीं बताया, और मैंने ऐसे ही बोला था। मैंने कहा सर मुझे हमारे लोगों की सोच का और मेंटालिटी का पता है, तो मैंने तो कभी अपनी ज़ुबान से नहीं कहा। मैं तो हम आपके स्कूल में आता हूँ, जो भी टाइम पीरियड होता है 8 से 2, तो मैं उस टाइम में बच्चों को सिर्फ पढ़ाता हूँ क्योंकि मुझे पढ़ाने का शौक है। हालांकि मैं टीचर नहीं हूँ, मैं इंजीनियर हूँ, लेकिन मुझे फिर भी शौक है, तो मैं शौक में पढ़ाता हूँ। मुझे अच्छा लगता है, मैं खुश हूँ इसमें। तो वो कहते सर एक दो बच्चों के ना पेरेंट्स ने कहा कि सर आपको जो टीचर हैं वो मरासी हैं, आपके गाने वाले जो है वो पढ़ा रहे हैं आपको। अच्छा तो मुझे बहुत दुख हुआ था। तो मतलब मैं उस चीज़ ਨੂੰ ਬੜਾ ਫੀਲ ਕੀਤਾ ਸੀ ਕਿ ਯਾਰ ਅੱਛਾ ਇੱਦਾਂ ਲੋਕੀ ਸੋਚਦੇ ਆ, ਲੇਕਿਨ ਮੈਂ ਰੁਕਿਆ ਨਹੀਂ ਸੀ ਕਿਉਂਕਿ ਜ਼ਾਹਿਰ ਗੱਲ ਹੈ ਕਿ ਮੈਂ ਕੱਲ੍ਹ ਵੀ ਕਿਤੇ ਪਹੁੰਚਣਾ ਚਾਹੁੰਦਾ ਸਾਂ। ਅੱਜ ਵੀ ਮੈਂ ਕਿਤੇ ਪਹੁੰਚਣਾ ਚਾਹੁੰਦਾ, ਕਿਉਂਕਿ ਜ਼ਾਹਿਰ ਗੱਲ ਹੈ ਕਿ ਮੇਰੀ ਮੰਜ਼ਿਲ ਮੈਂ ਡਿਸਾਈਡ ਕੀਤੀ ਹੋਈ ਹੈ। ਮੇਰੇ ਫਿਊਚਰ ਗੋਲਸ ਜਾਂ ਪਲਾਨਸ ਕੀ ਨੇ, ਅੱਲਾ ਜਾਣਦਾ ਜਾਂ ਮੈਂ ਜਾਣਦਾ, ਜਾਂ ਹੁਣ ਮੇਰੀ ਟੀਮ ਨੂੰ ਵੀ ਮੈਂ ਦੱਸਿਆ ਕਿ ਦਿਸ ਇਜ਼ ਵਾਟ ਆਈ ਵਾਂਟ। ਹਾਂਜੀ ਮੈਂ ਇਹ ਚਾਹੁੰਦਾ। ਤੇ ਇਸ ਕਰਕੇ ਉਹ ਮੇਰੇ ਖਿਆਲ ਨਾਲ ਕਿ ਇਨਸਾਨ ਨੂੰ ਆਪਣੇ ਅੰਦਰ ਨਾ ਇੱਕ ਖੋਜਣਾ ਚਾਹੀਦਾ ਹੈ। ਔਰ ਮੇਰਾ ਮੰਨਣਾ ਹੈਗਾ ਕਿ ਅੱਲਾਹ ਤਾਲਾ ਨੇ ਹਰ ਕਿਸੇ ਬੰਦੇ ਨੂੰ ਨਾ ਇੱਕ ਖਾਸ ਹੁਨਰ ਔਰ ਕਾਬਲੀਅਤ ਦਿੱਤੀ ਹੈ, ਚਾਹੇ ਤੁਸੀਂ ਹੋ ਚਾਹੇ ਮੈਂ ਜਾਂ ਕੋਈ ਵੀ ਬੰਦਾ ਹੈ ਨਾ। ਤੇ ਅਗਰ ਉਹਨੂੰ ਉਹਦੀ ਕਾਬਲੀਅਤ ਪਤਾ ਚੱਲ ਜਾਂਦੀ ਹੈ, ਫਿਰ ਉਹਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਹੈ। ਬੇਸ਼ੱਕ ਇੰਸਟੈਡ ਇਸ ਚੀਜ਼ ਦੀ ਪਰਵਾਹ ਕੀਤੇ ਬਗੈਰ ਕਿ ਦੁਨੀਆ ਮੇਰੇ ਬਾਰੇ 'ਚ ਕੀ ਬੋਲ ਰਹੀ ਹੈ, ਸੋਚ ਰਹੀ ਹੈ, ਕਿਉਂਕਿ ਦੁਨੀਆ ਤਾਂ ਰਾਂਝਾ ਤੇ ਅਸੀਂ ਰਾਜ਼ੀ ਕਰਨਾ ਨਹੀਂ, ਇਸ ਤੇ ਆਪਣਾ ਕਰਨਾ ਹੈ। ਕਰਨਾ ਹਾਂਜੀ ਔਰ ਜ਼ਾਹਿਰ ਗੱਲ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਅਗਰ ਉਹ ਮੁਆਸ਼ਰੇ ਵਾਸਤੇ ਬੁਰਾ ਨਹੀਂ ਹੈ ਤਾਂ ਤੁਸੀਂ ਜਾਰੀ ਰੱਖੋ, ਦੁਨੀਆ ਜੋ ਮਰਜ਼ੀ ਕਹਿੰਦੀ ਰਹੇ। ਮੇਰਾ ਤੇ ਇਹ ਮੰਨਣਾ ਹੈ। ਹਾਂ ਤੇ ਭਾਜੀ ਤੁਸੀਂ ਇੱਕ ਗਾਣੇ 'ਚ ਕਿਹਾ ਸੀ ਕਿ ਰਿਸ਼ਤੇਦਾਰਾਂ ਬਾਰੇ ਕੁਝ ਇੱਕ ਲਾਈਨ ਕਹੀ ਸੀ, ਠੀਕ ਹੈ। ਤੁਹਾਡਾ ਨਾ ਰਿਸ਼ਤੇਦਾਰਾਂ ਤੋਂ ਆਪਣਿਆਂ ਤੋਂ ਨਾ ਥੋੜਾ ਜਿਹਾ ਵਿਸ਼ਵਾਸ ਉੱਠਿਆ ਹੋਇਆ, ਤੁਸੀਂ ਉਹਨਾਂ ਤੇ ਇਤਮਾਦ ਨਹੀਂ ਕਰਦੇ ਕਿ ਆਪਾਂ ਨੂੰ ਤੁਹਾਨੂੰ ਕੋਈ ਠੋਕਰ ਏਦਾਂ ਦੀ ਮਿਲੀ ਹੋਈ ਹੈ। ਮਤਲਬ ਜਿਹੜੀਆਂ ਹੈਗੀਆਂ ਨਾ ਜੀ ਰਿਸ਼ਤੇਦਾਰੀਆਂ, ਵੈਸੇ ਤਾਂ ਇਹ ਬਹੁਤ ਸੋਹਣੀਆਂ ਨਹੀਂ। ਇੱਕ ਟਾਈਮ ਤੱਕ ਮੈਂ ਮਹਿਸੂਸ ਕੀਤਾ ਕਿ ਸਾਨੂੰ ਕਿਸੇ ਹੋਰ ਦੀ ਲੋੜ ਹੀ ਕੋਈ ਨਹੀਂ ਹੁੰਦੀ। ਹਾਂਜੀ ਆਪਣੇ ਤਾਇਆ ਚਾਚਿਆਂ ਫੁੱਫੀਆਂ ਤੋਂ ਇਲਾਵਾ ਆਪਣੀ ਖਾਲਾ, ਜਿਹੜੇ ਆਪਣੀ ਫੈਮਿਲੀ, ਜਿਹੜੇ ਬਲੱਡ ਰਿਲੇਸ਼ਨਸ਼ਿਪਸ ਨੇ ਜਿਨ੍ਹਾਂ ਦੇ ਨਾਲ, ਉਹ ਕਿਉਂਕਿ ਉਹ ਉਹੀ ਹੈ ਸਾਰਾ ਕੁਛ। ਫਿਰ ਵਕਤ ਦੇ ਨਾਲ ਨਾਲ ਚੀਜ਼ਾਂ ਚੇਂਜ ਹੁੰਦੀਆਂ, ਫਿਰ ਬੰਦੇ ਦੇ ਸਾਹਮਣੇ ਬਹੁਤ ਸਾਰਾ ਕੁਛ ਆਉਂਦਾ ਹੈ। ਤੇ ਹਾਂ, ਮਤਲਬ ਇੱਕ ਟਾਈਮ ਸੀਗਾ ਕਿ ਮੈਨੂੰ ਗੁੱਸਾ ਸੀਗਾ, ਮੈਨੂੰ ਗਿਲੇ ਸ਼ਿਕਵੇ ਸਨ, ਮੈਂ ਉਹ ਫਿਰ ਉਹਨਾਂ ਦਾ ਇਜ਼ਹਾਰ ਵੀ ਕੀਤਾ। ਤੇ ਮੇਰਾ ਹੱਕ ਹੈ, ਜ਼ਾਹਿਰ ਹੈ ਕਿ ਕੋਈ ਚੀਜ਼ ਅਗਰ ਤੁਹਾਨੂੰ ਬੁਰੀ ਲੱਗੇਗੀ, ਤੁਹਾਡੇ ਨਾਲ ਗਲਤ ਹੋਏਗਾ, ਜਾਂ ਤੁਹਾਡੇ ਬਾਪ ਨਾਲ, ਤੁਹਾਡੀ ਮਾਂ ਨਾਲ, ਤੁਹਾਡੇ ਚਾਰ ਦੀਵਾਰੀ ਦੇ ਜਿਹੜੇ ਲੋਕ ਨੇ ਫੈਮਿਲੀ ਮੈਂਬਰਸ ਨਾਲ ਕੁਝ ਗਲਤ ਹੋਏਗਾ, ਉਹ ਤੁਹਾਡੇ ਆਪਣੇ ਕਰਨਗੇ, ਤੇ ਤੁਸੀਂ ਜ਼ਾਹਿਰ ਗੱਲ ਹੈ ਇੱਕ ਨੈਚੁਰਲ ਚੀਜ਼ ਹੈ ਕਿ ਜਿੰਨਾ ਕੋ ਤੁਹਾਨੂੰ ਉਮੀਦ ਜਿਹੜੀ ਅੱਛੇ ਦੀ ਹੈ, ਅਗਰ ਉਹ ਬੁਰਾ ਹੋਏਗਾ ਤੇ ਫਿਰ ਉਹ ਤੁਹਾਨੂੰ ਮਹਿਸੂਸ ਹੋਏਗਾ। ਬੇਸ਼ੱਕ ਤੇ ਚੂੰਕਿ ਮੈਂ ਇੱਕ ਹਸਾਸ ਇਨਸਾਨ ਹਾਂ, ਜਿਹੜੇ ਸ਼ਾਇਰ ਹੁੰਦੇ ਨੇ ਉਹ ਸੈਂਸਿਟਿਵ ਹੁੰਦੇ ਨੇ, ਹਾਂਜੀ ਤੇ ਉਹ ਫਿਰ ਮੈਂ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਮਹਿਸੂਸ ਕਰਦਾ, ਬਰੀਕੀਆਂ ਨੂੰ। ਤੇ ਮੈਂ ਕਿਤੇ ਕਹਿ ਵੀ ਦਿੱਤਾ ਹੋਏਗਾ, ਲੇਕਿਨ ਆਲ ਗੁੱਡ, ਆਪਣੇ ਆਪਣੇ ਹੁੰਦੇ ਆ, ਉਹ ਊਚ ਨੀਚ ਹੋ ਜਾਂਦੀ ਹੈ, ਫਰਕ ਨਹੀਂ ਪੈਂਦਾ। ਲੇਕਿਨ ਮੇਰਾ ਇੱਕ ਬਿਲੀਵ ਹੈਗਾ ਕਿ ਯਾਰ ਇਨਸਾਨ ਆਪਣਿਆਂ ਨਾਲ ਹੀ ਵੱਡਾ ਹੁੰਦਾ,
ਔਰ ਜਿਹੜੇ ਆਪਣੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੀਦਾ। ਨਹੀਂ ਚਾਹੀਦਾ। ਮੈਂ ਇਦਾਂ ਦਾ ਹੈਗਾ, ਮਤਲਬ ਮੈਨੂੰ ਕਿਸੇ ਨੇ ਅਗਰ ਬੁਰਾ ਕੀਤਾ ਵੀ ਹੈ ਤੇ ਮੈਨੂੰ ਗੁੱਸਾ ਆਇਆ ਤੇ ਮੈਂ ਵਕਤੀ ਤੌਰ ਤੇ ਬੋਲ ਪਿਆ, ਲੇਕਿਨ ਮੈਂ ਬਾਅਦ ਚ ਮਾਫ ਕਰ ਦੇਣਾ ਅੱਲਾ ਵਾਸਤੇ, ਕਿਉਂਕਿ ਸਾਰੀ ਗੱਲ ਕਿ ਅੱਲਾ ਨੇ ਰਿਸ਼ਤੇ ਬਣਾਏ ਨੇ ਬੜੇ ਖੂਬਸੂਰਤ ਨੇ। ਹਾਂਜੀ। ਮੈਂ ਸਭ ਨਾਲ ਪਿਆਰ ਕਰਦਾ ਮੈਂ। ਹਾਂਜੀ ਨਹੀਂ ਭਾਈ, ਜਦੋਂ ਉਹ ਤੁਹਾਡੇ ਗਾਣੇ ਸੁਣਦੇ ਨੇ ਹਾਂਜੀ ਕਿ ਠੀਕ ਹੈ, ਆਪਣਾ ਕੋਈ ਨਹੀਂ, ਨੋ ਆਈਡੀਆ, ਇਦਾਂ ਦੇ ਜਿਹੜੇ ਤੁਹਾਡੇ ਗਾਣੇ ਆਏ ਨੇ, ਹੂੰ ਉਹਨਾਂ ਵਿੱਚ ਤੁਸੀਂ ਆਪਣੀ ਜ਼ਿੰਦਗੀ ਬਿਆਨ ਕੀਤੀ ਕਿ ਮੇਰੇ ਨਾਲ ਆਹ ਵਾਕਿਆ ਹੋਏ ਨੇ। ਹੂੰ ਜਦੋਂ ਤੁਹਾਡੇ ਉਹ ਆਪਣੇ ਰਿਸ਼ਤੇਦਾਰ ਗਾਣੇ ਹੁਣ ਸੁਣਦੇ ਨੇ ਹੂੰ ਤੇ ਹੁਣ ਉਹ ਤੁਹਾਨੂੰ ਕੀ ਕਹਿੰਦੇ ਨੇ? ਪਿਆਰ ਕਰਦੇ ਆ ਹੁਣ ਤੇ, ਯਾਨੀ ਕਿ ਦੱਸਦੇ ਆ, ਹੁਣ ਤੇ ਸਭ ਨੂੰ ਦੱਸਦੇ ਆ ਕਿ ਯਾਰ ਸਾਡਾ ਚਾਚਾ ਹੈ, ਇਹ ਸਾਡਾ ਭਰਾ ਹੈ, ਸਾਕਸ਼ਾਤ ਸਾਡਾ ਮਾਮਾ ਹੈ। ਠੀਕ ਹੈ। ਤੇ ਕੋਈ ਗੱਲ ਨਹੀਂ, ਖੈਰ ਹੈ। ਮਤਲਬ ਕਹਿੰਦੇ ਕਿ ਅੱਗੇ ਵਕਤ ਗੁਜ਼ਰ ਗਿਆ, ਚਲਾ ਗਿਆ, ਅੱਗੇ ਅੱਗੇ ਹੁਣ ਅਸੀਂ ਅੱਗੇ ਵਧਣਾ। ਹੁਣ ਅੱਗੇ ਵਧਣਾ। ਪਿੱਛੇ, ਹਾਂਜੀ ਪਿੱਛੇ ਜੋ ਹੋਇਆ ਸੋ ਹੋਇਆ। ਕਿਉਂਕਿ ਜਿਹੜਾ ਮੈਨੂੰ ਨਾ ਮੇਰੇ ਦੋਸਤ ਨੇ ਕਿਹਾ ਸੀ ਕਿ ਮੈਨੂੰ ਪਤਾ ਨਹੀਂ ਸੀ, ਮੇਰੇ ਦੋਸਤ ਨੇ ਦੱਸਿਆ ਸੀ, ਕਹਿੰਦੇ ਜਿਹੜਾ ਇਨਸਾਨ ਲਫ਼ਜ਼ ਹੈ ਨਾ, ਇਨਸਾਨ, ਇਹ ਲਫ਼ਜ਼ ਨਿਕਲਿਆ ਉਨਸ ਤੋਂ, ਤੇ ਉਨਸ ਦਾ ਮਤਲਬ ਪਿਆਰ ਹੈ। ਇਹਦਾ ਮਤਲਬ ਕਿ ਇਨਸਾਨ ਦਾ ਜਿਹੜਾ ਅਸਲ ਹਕੀਕਤ ਹੈਗੀ ਹੈ ਉਹ ਇਹ ਹੈ ਕਿ ਇਨਸਾਨ ਪਿਆਰ ਵਾਲਾ ਜੀਏ ਜੀ। ਤੇ ਪਿਆਰ ਕਰਨਾ ਚਾਹੀਦਾ। ਤੇ ਕਿਤੇ ਕੋਈ ਘਾਟਾ ਵਾਧਾ ਉਨੀ ਕੀ ਹੋ ਵੀ ਜਾਂਦੀ ਤੇ ਖੈਰ ਵੱਧ ਕੇ ਅੱਗੇ ਜਾਣਾ ਚਾਹੀਦਾ। ਇਹ ਤਾਂ ਭਾਈ ਜ਼ਿੰਦਗੀ ਦਾ ਫਿਰ ਹਿੱਸਾ ਹੀ ਹੈ ਨਾ। ਹਾਂਜੀ ਤੇ ਹਾਂਜੀ ਭਾਜੀ ਕੋਈ ਐਸਾ ਵਾਕਿਆ ਹੂੰ ਆਪਣੇ ਨਾਲ ਹੋਇਆ ਹੋਵੇ ਕਿ ਤੁਸੀਂ ਇੰਨੇ ਕੁ ਡਿਸਾਈਡ ਹੋ ਗਏ ਹੋ ਕਿ ਯਾਰ ਮੈਂ ਅੱਜ ਤੋਂ ਬਾਅਦ ਮਿਊਜ਼ਿਕ ਨਹੀਂ ਕਰਨਾ? ਅੱਲਾ ਦਾ ਸ਼ੁਕਰ, ਏਦਾਂ ਦਾ ਕੋਈ ਵਾਕਿਆ ਹੋਇਆ ਵੀ ਨਾ ਤੇ ਮੈਂ ਆਪਣੇ ਆਪ ਨੂੰ ਬਹੁਤ ਹੌਸਲਾ ਦਿੱਤਾ ਕਿ ਨਹੀਂ ਨਹੀਂ, ਮੈਂ ਨਹੀਂ ਰੁਕਣਾ, ਮੈਂ ਨਹੀਂ ਰੁਕਣਾ ਇਸ ਚੀਜ਼ ਨੂੰ ਲੈ ਕੇ। ਬਹੁਤ ਇਨਸੀਡੈਂਟਸ ਬਹੁਤ ਹੋਏ, ਵਾਕਿਆਤ ਬਹੁਤ ਨੇ ਜਿਹਦੇ ਕਿ ਅਗਰ ਕਿਸੇ ਆਮ ਘੱਟ ਹੌਸਲੇ ਵਾਲੇ ਬੰਦੇ ਨਾਲ ਹੋਏ ਹੋਣ ਤੇ ਸ਼ਾਇਦ ਉਹ ਘਰ ਬਹਿ ਜਾਵੇ ਕਿ ਨਹੀਂ ਯਾਰ, ਨਹੀਂ ਵਿਊਜ਼ ਨਹੀਂ ਆ ਰਹੇ, ਅੱਗੇ ਨਹੀਂ ਵੱਧ ਰਿਹਾ, ਕੋਈ ਬੰਦਾ ਨਹੀਂ ਮਿਲ ਰਿਹਾ, ਕੋਈ ਟੀਮ ਨਹੀਂ ਮਿਲ ਰਹੀ, ਗਾਣਾ ਕਿੱਥੋਂ ਬਣਾਵਾਂ, ਵੀਡੀਓ ਕਿੱਥੋਂ ਬਣਾਵਾਂ। ਕਿਉਂਕਿ ਮਤਲਬ ਮੈਂ ਇੱਕ ਮਿਡਲ ਫੈਮਿਲੀ ਤੋਂ ਬਿਲੋਂਗ ਕਰਦਾ ਸਾਂ ਤੇ ਮੇਰੇ ਫਾਦਰ ਨੇ ਜੋ ਵੀ ਕਮਾਇਆ ਉਹ ਮੇਰੇ ਤੇ ਲਾਇਆ। ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਮਤਲਬ ਅਗਰ ਅੱਜ ਉਹ ਹੁੰਦੇ ਤੇ ਅੱਜ ਉਹ ਬਹੁਤ ਖੁਸ਼ ਹੁੰਦੇ ਮੇਰੀ ਕਾਮਯਾਬੀ ਨੂੰ ਦੇਖ ਕੇ। ਹੁਣ ਜਦੋਂ ਮੈਂ ਆਪਣੇ ਸ਼ਹਿਰ ਜਾਣਾ, ਹਾਂਜੀ। ਰਾਤੀ ਵੀ ਮੈਂ ਆਪਣੇ ਉਕਾੜਾ ਹੀ ਸਾਂ, ਅੱਛਾ। ਤੇ ਯਕੀਨ ਜਾਨੋ, ਲਾਈਕ ਮਤਲਬ ਕਹਿੰਦਾ ਗਿਆ ਕਿ ਮੈਂ ਕਿਸੇ ਵੀ ਰੈਂਡਮ ਪਲੇਸ ਤੇ ਬੈਠਾ ਹੋਇਆ ਤੇ ਉੱਥੇ ਫੈਨਸ ਆ ਕੇ ਮੈਨੂੰ ਮਿਲ ਰਹੇ ਨੇ, ਮੈਨੂੰ ਜੱਫੀ ਪਾ ਰਹੇ ਨੇ, ਮੈਨੂੰ ਫੋਟੋਆਂ ਖਿਚਾ ਰਹੇ ਨੇ, ਤੇ ਮੈਂ ਅੱਜ ਅਗਰ ਮੇਰੇ ਫਾਦਰ ਹੁੰਦੇ ਨਾ ਤੇ ਉਹ ਬਹੁਤ ਖੁਸ਼ ਹੁੰਦੇ ਬੇਸ਼ੱਕ ਕਿ ਯਾਰ ਮੇਰੇ ਪੁੱਤਰ ਨੂੰ ਲੋਕ ਇੰਨਾ ਪਿਆਰ ਕਰਦੇ ਨੇ। ਤੇ ਮਤਲਬ ਬਹੁਤ ਸਾਰੇ ਇੰਸੀਡੈਂਟਸ ਹੋਏ ਆ। ਮੇਰੇ ਉਦੋਂ ਮੈਂ ਨਾ ਨਵਾਂ ਸ਼ੁਰੂ ਕੀਤਾ ਸੀਗਾ ਪਰਫਾਰਮ ਕਰਨਾ, ਲਿਖਣਾ, ਗਾਣਾ। ਅੱਛਾ। 14 ਅਗਸਤ ਦਾ ਦਿਨ ਹੋਵੇ, ਅਸੀਂ ਉਕਾੜਾ ਵਿੱਚ ਨਾ ਇੱਕ ਦੋਸਤ ਦੀ ਨਾ ਕੰਪਿਊਟਰ ਦੀ ਸ਼ਾਪ ਸੀ, ਉੱਥੇ ਬੈਠੇ ਹੋਈਏ ਅੱਛਾ। ਤੇ ਮੇਰਾ ਉਕਾੜਾ 'ਚ ਇੱਕ ਦੋਸਤ ਹੈ, ਮੇਰਾ ਯਾਰ ਹੈ, ਮੇਰਾ ਹਮਨਾਮ ਹੈ ਚੌਧਰੀ ਆਮਰ, ਹਾਂਜੀ। ਔਰ ਉਹ ਸਾਊਂਡਸ ਦਾ ਕੰਮ ਕਰਦੇ ਉਕਾੜਾ 'ਚ। ਅੱਛਾ। ਹਾਂਜੀ, ਡੀਜੇਇੰਗ ਦਾ। ਚੌਧਰੀ ਨੇ ਨਾ, ਸਾਡੇ ਸ਼ਹਿਰ 'ਚ ਜਗ੍ਹਾ ਹੈਗੀ MCB ਚੌਕ, ਮੇਨ ਸਾਡੇ ਸ਼ਹਿਰ ਦੀ ਜਗ੍ਹਾ। ਹਾਂਜੀ। ਚੌਧਰੀ ਆਮਰ ਨੇ ਨਾ ਉੱਥੇ ਸਾਊਂਡ ਲਗਾਇਆ ਹੋਇਆ ਸੀ ਤੇ ਮੈਨੂੰ ਨਹੀਂ ਪਤਾ, ਅਸੀਂ ਬੈਠੇ ਸੀ, ਅਸੀਂ ਕਿਸੇ ਹੋਰ ਚੌਧਰੀ ਕੋਲ ਬੈਠੇ ਸਾਂ, ਅੱਛਾ। ਕੰਪਿਊਟਰ ਵਾਲੇ ਕੋ, ਚੌਧਰੀ ਅਫਜ਼ਲ ਕੋ। ਤੇ ਮੈਨੂੰ ਚੌਧਰੀ ਆਮਰ ਦੀ ਕਾਲ ਆਈ, ਕਹਿੰਦਾ ਯਾਰ ਕਿੱਥੇ ਹੈ ਸ਼ਾਹ? ਮੈਂ ਕਿਹਾ ਮੈਂ ਚੌਧਰੀ ਕੋ ਬੈਠਾ। ਕਹਿੰਦਾ ਏਦਾਂ ਕਰ MCB ਚੌਕ ਆ ਯਾਰ। ਮੈਂ ਕਿਹਾ ਕਿਉਂ, ਖੈਰ ਆ? ਕਹਿੰਦਾ ਯਾਰ ਇੱਥੇ ਨਾ ਮੈਂ ਸਾਊਂਡ ਲਾਇਆ ਵਾ ਤੇ ਆਜ ਸ਼ੁਗਰ ਲਾਣੇ ਇੱਥੇ। ਅੱਛਾ। ਅਸੀਂ ਸਾਰੇ ਜਣੇ ਨਾ ਉਹ ਕੰਪਿਊਟਰ ਸ਼ਾਪ ਬੰਦ ਕਰਕੇ ਤੇ MCB ਚੌਕ ਚਲੇ ਗਏ। ਉੱਥੇ ਜਦੋਂ ਗਏ ਤੇ ਉਹਨਾਂ ਨੇ ਮੈਨੂੰ ਜਾਂਦੇ ਮਾਈਕ ਪੜਾਤਾ। ਹੁਣ ਮੈਂ ਮਾਈਕ ਪੜਿਆ ਤੇ ਮੈਂ ਗਾਣਾ ਸ਼ੁਰੂ ਕਰਤਾ। ਜੋ ਮੈਂ ਲਿਖਦਾ ਸੀ ਜਾਂ ਕਿਸੇ ਦੇ ਗਾਣੇ ਆਉਂਦੇ ਸੀ ਤੇ ਮੈਂ ਪਰਫਾਰਮ ਕਰਨਾ ਸ਼ੁਰੂ ਕਰਤਾ। ਆਵਾਮ ਇਕੱਠੀ ਹੋਣੀ ਸ਼ੁਰੂ ਹੋ ਗਈ। ਅੱਛਾ। ਉਹ ਇਵੈਂਟ ਹੋ ਜੋ ਵੀ ਸੀਗਾ, ਰੋਡ ਸ਼ੋ ਹੋਇਆ ਸਾਡਾ। ਹੋ ਗਿਆ ਜੀ। ਮੈਂ ਘਰ ਚਲਾ ਗਿਆ। ਮੈਂ ਘਰ ਗਿਆ ਤੇ ਕੁਝ ਦਿਨਾਂ ਬਾਅਦ ਨਾ ਮੇਰੇ ਕਜ਼ਨ ਆਏ ਇੱਕ, ਅੱਬੂ ਨੂੰ ਮਿਲਣ ਲਈ। ਅੱਛਾ। ਤੇ ਮੈਨੂੰ ਨਹੀਂ ਪਤਾ, ਗੱਲਾਂ ਕਰਦੇ ਕਰਦੇ ਨਾ ਕਹਿੰਦੇ ਮੈਨੂੰ ਮੁੰਨਾ ਕਹਿੰਦੇ, ਮੁੰਨਾ ਪਿਆਰ 'ਚ ਨਾ, ਅੱਛਾ। ਪੁਰਾਣੇ ਜਿਹੜੇ ਵੱਡੇ ਹੈ ਹਾਂਜੀ। ਉਹ ਮੈਨੂੰ ਮੁੰਨਾ ਕਹਿੰਦੇ। ਮੇਰੇ ਅੱਬੂ ਨੂੰ ਕਹਿੰਦੇ ਮੈਨੂੰ ਮੁਖਾਤਬ ਕਰਕੇ ਕਹਿੰਦਾ ਕਿ ਚਾਚਾ ਜੀ ਇਹ ਮੁੰਨਾ ਨਾ ਬਾਜ਼ਾਰ 'ਚ ਗਾ ਰਿਹਾ ਸੀ ਕੁਝ ਦਿਨ ਪਹਿਲੇ, 14 ਅਗਸਤ ਵਾਲੇ ਦਿਨ, ਤੇ ਕਹਿੰਦੇ ਨਾ ਮੈਂ ਦੇਖਿਆ ਉੱਥੇ ਰਸ਼ ਲੱਗਾ ਹੋਇਆ ਸੀ। ਮੈਂ ਘਰ ਜਾ ਰਿਹਾ ਸਰ ਤੇ ਮੈਂ ਰੁਕ ਕੇ ਦੇਖਿਆ ਕਿ ਯਾਰ ਰਸ਼ ਲੱਗਾ, ਕੌਣ ਹੈ ਸਿੰਗਰ, ਕੌਣ ਹੈ ਮੁੰਡਾ, ਕੌਣ ਗਾ ਰਿਹਾ? ਕਹਿੰਦਾ ਮੈਂ ਜਦੋਂ ਅੱਗੇ ਗਿਆ ਨਾ ਤੇ ਅੱਗੇ ਜਾ ਕੇ ਦੇਖਿਆ ਤੇ ਆਪਣਾ ਮੁੰਨਾ ਗਾ ਰਿਹਾ ਹੋਇਆ। ਤੇ ਕਹਿੰਦਾ ਜਿੱਦੇ ਮੈਂ ਇਹਨੂੰ ਵੇਖਿਆ ਨਾ ਤੇ ਮੈਂ ਨਾ ਫੌਰਨ ਉੱਥੋਂ ਮੂੰਹ ਲੁਕੋਇਆ ਤੇ ਮੈਂ ਨਿਕਲ ਪਿਆ ਘਰ ਨੂੰ ਕਿ ਯਾਰ ਕੋਈ ਮੈਨੂੰ ਵੇਖ ਨਾ ਲਵੇ ਕਿ ਯਾਰ ਇਹਨਾਂ ਸ਼ਾਮਾਂ ਦਾ ਮੁੰਡਾ ਇੱਥੇ ਖਲੋ ਕੇ ਗਾ ਰਿਹਾ। ਉਹ ਮੈਂ ਆਪਣੇ ਭਾਈ ਦੀ ਗੱਲ ਸੁਣੀ ਤੇ ਮੈਂ ਬੜਾ ਹੱਸਿਆ ਤੇ ਬੁਰਾ ਵੀ ਲੱਗਾ, ਲੇਕਿਨ ਅੱਛਾ ਇਹ ਲੱਗਾ ਕਿ ਮਤਲਬ ਕਹਿੰਦਾ ਹੈਗਾ ਕਿ ਮੈਂ ਰੁਕਦਾ ਨਹੀਂ, ਮੈਂ ਕਿਸੇ ਦੀ, ਕੋਈ ਮੇਰੇ ਬਾਰੇ 'ਚ ਕੀ ਸੋਚਦਾ ਬੋਲਦਾ ਹੈ, ਮੈਨੂੰ ਪਰਵਾਹ ਨਹੀਂ ਉਸ ਚੀਜ਼ ਦੀ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇੱਕ ਸ਼ਾਇਰ ਹਾਂ, ਮੈਂ ਆਰਟਿਸਟ ਹਾਂ, ਔਰ ਆਰਟਿਸਟ ਲੋਕਾਂ ਦੀਆਂ ਗੱਲਾਂ ਨੂੰ ਲੈ ਕੇ ਦਿਲ 'ਤੇ ਨਹੀਂ ਲੈਂਦੇ,
ਸੀਰੀਅਸਲੀ ਲੈਂਦੇ ਜ਼ਰੂਰ ਆ, ਸੁਣਦੇ ਜ਼ਰੂਰ ਅਸੀਂ ਫਿਰ ਵੀ ਅਸੀਂ ਪੋਜ਼ਿਟਿਵ ਚੀਜ਼ ਤੋਂ ਤਾਂ ਮੋਟੀਵੇਟ ਹੁੰਨੇ ਹੀ ਆ। ਹਾਂਜੀ ਅਸੀਂ ਨੈਗੇਟਿਵ ਚੀਜ਼ ਨੂੰ ਵੀ ਆਪਣੇ ਮੋਟੀਵੇਸ਼ਨ 'ਚ ਚੇਂਜ ਕਰਦੇ ਹਾਂ, ਸੈਲਫ ਮੋਟੀਵੇਸ਼ਨ ਦੇ ਵਿੱਚ। ਮੈਨੂੰ ਮੇਰੇ ਉਸ ਭਰਾ ਨਾਲ ਵੀ ਪਿਆਰ ਹੈ ਬਹੁਤ। ਕਿਉਂਕਿ ਮਤਲਬ ਮੈਂ ਕਿਸੇ ਦੀ ਸੋਚ ਨੂੰ ਨਾ ਗਲਤ ਨਹੀਂ ਕਹਿੰਦਾ। ਨਹੀਂ ਕਹਿੰਦੇ ਮੇਰਾ ਮੰਨਣਾ ਹੈਗਾ ਕਿ ਜਿਹੜਾ ਵੀ ਬੰਦਾ ਗੱਲ ਕਰ ਰਿਹਾ ਨਾ ਕੋਈ, ਉਹ ਆਪਣੇ ਹਿਸਾਬ ਨਾਲ ਠੀਕ ਹੈ। ਮੈਂ ਉਹਨੂੰ ਗਲਤ ਨਹੀਂ ਕਹਿ ਸਕਦਾ ਕਿ ਤੂੰ ਗਲਤ ਹੈ। ਉਹਨਾਂ ਨੇ ਬੋਲਿਆ, ਉਹਨਾਂ ਨੇ ਠੀਕ ਹੈ, ਉਹਨਾਂ ਨੇ ਕਿਹਾ, ਕਹਿ ਲਿਆ ਨੋ ਪ੍ਰੋਬਲਮ ਐਟ ਆਲ, ਠੀਕ ਹੈ, ਉਹਨਾਂ ਦੀ ਇੱਕ ਸੋਚ ਹੈ, ਉਹਨਾਂ ਨੇ ਅੱਛੇ ਸੋਚਿਆ ਹੈਗਾ ਕੁਛ ਕਿ ਠੀਕ ਹੈ। ਲੇਕਿਨ ਹਾਂ, ਵਕਤ ਗੁਜ਼ਰ ਗਿਆ, ਇੱਦਾਂ ਬਹੁਤ ਸਾਰੇ ਇੰਸੀਡੈਂਟਸ ਹੁੰਦੇ ਰਹਿੰਦੇ ਨੇ। ਹੁਣ ਤੇ ਘੱਟ ਨੇ, ਹੁਣ ਤਾਂ ਸਾਰੇ ਘਰਾਂ ਲੋਕੀ ਪਿਆਰ ਕਰਦੇ, ਸਾਰੇ ਜਣੇ ਆਪਣੇ ਵੀ ਪਿਆਰ ਕਰਦੇ ਆ। ਹੁਣ ਸਾਰੇ ਜਿਹੜੇ ਦੁਨੀਆ ਉਹ ਪਿਆਰ ਕਰਦੀ ਹੈ, ਕਿਤੇ ਵੀ ਜਾਂਦਾ ਲੋਕੀ ਮਿਲਦੇ ਆ, ਫੋਟੋ ਖਿਚਾਉਂਦੇ, ਸੈਲਫੀਆਂ ਲੈਂਦੇ, ਲੈਂਦੇ ਆਟੋਗ੍ਰਾਫ ਲੈਂਦੇ ਆ, ਆਓ ਰੋਟੀ ਖਾ ਲਓ, ਏਦਾਂ ਕਰ ਲਓ, ਏਦਾਂ ਕਰ ਲਓ। ਹੁਣ ਪਿਆਰ ਕਰਦੇ ਲੋਕੀ। ਕਰਦੇ ਨੇ। ਤੇ ਭਾਜੀ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਸੀ, ਤੁਹਾਡੀ ਯੂਨੀਵਰਸਿਟੀ ਦਾ ਇੱਕ ਤੁਹਾਡੇ ਨਾਲ ਹੋਇਆ ਸੀ ਵਾਕਿਆ। ਹੂੰ ਉਹਦੇ ਤੇ ਮੈਂ ਕਮੈਂਟਸ ਵਗੈਰਾ ਪੜ੍ਹਦਾ ਪਿਆ ਸੀ। ਹੂੰ ਉਹ ਤੇ ਤੁਹਾਨੂੰ ਆਵਾਮ ਦਾ ਪਿਆਰ ਬਹੁਤ ਮਿਲਿਆ ਸੀ। ਹੂੰ ਉਹ ਅਸਲ ਵਿੱਚ ਗੱਲ ਕੀ ਸੀ? ਉਹ ਤੁਹਾਡੇ ਨਾਲ ਵਾਕਿਆ ਕੀ ਹੋਇਆ ਸੀ? ਬਹੁਤ ਸਾਰੇ ਵਾਕਿਆਤ ਹੋਏ। ਤੁਸੀਂ ਕਿਹੜੇ ਦੀ ਗੱਲ ਕਰ ਰਹੇ ਹੋ? ਜਿਹੜੇ ਗਾਣੇ, ਤੁਸੀਂ ਗਾਣੇ ਦੀ ਵੀਡੀਓ ਵੀ 2 ਗਾਣਿਆਂ ਦੀ ਵੀਡੀਓ ਦੋਸਤ ਨੇ ਡਿਲੀਟ ਕਰਤੀ ਸੀ। ਉਹ ਇੱਕ ਡਿਫਰੈਂਟ ਇੰਸੀਡੈਂਟਸ ਹੈ। ਮਤਲਬ ਉਹ ਸੋਸ਼ਲ ਮੀਡੀਆ ਤੇ ਅਸੀਂ ਨਹੀਂ ਸੀ ਉਹਦੇ ਬਾਰੇ 'ਚ ਕੋਈ ਗੱਲ ਕੀਤੀ। ਉਹ ਹਾਂ, ਮੈਂ ਹੌਲੇ 'ਚ ਗਾਣੇ 'ਚ ਜ਼ਿਕਰ ਕੀਤਾ ਕਿ 2 ਸਾਲਾਂ 'ਚ 2 ਵਾਰੀ ਵੀਡੀਓ ਬਣਾਈ। ਉਹ ਦੈਟਸ ਅ ਡਿਫਰੈਂਟ ਸਟੋਰੀ। ਉਹ ਸਟੋਰੀ ਇਹ ਸੀਗੀ ਕਿ ਮਤਲਬ ਮੈਂ ਤੁਹਾਨੂੰ ਦੱਸਾਂ ਕਿ ਮੈਂ ਨੋਰਮਲ ਫੈਮਿਲੀ ਤੋਂ ਬਿਲੋਂਗ ਕਰਦਾ, ਔਰ ਇੰਜੀਨੀਅਰਿੰਗ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਔਰ ਪ੍ਰਾਈਵੇਟ ਯੂਨੀਵਰਸਿਟੀ ਤੋਂ ਤਾਂ ਬਿਲਕੁਲ ਵੀ ਨਹੀਂ। ਹਾਂਜੀ ਮਤਲਬ ਮੇਰੀ ਡਿਗਰੀ ਦੇ ਕੋਈ 25-30 ਲੱਖ ਰੁਪਇਆ ਉਸ ਟਾਈਮ ਤੇ ਅੱਬੂ ਨੇ ਲਾਇਆ ਸੀ। ਔਰ ਮਤਲਬ ਕਹਿੰਦਾ ਕਿ ਮੈਂ ਪੜ੍ਹ ਰਿਹਾ ਸੀ, ਤੇ ਉਹ ਮੇਰੇ ਮਿਊਜ਼ਿਕ ਨੂੰ ਵੀ ਅੱਬੂ ਪਸੰਦ ਨਹੀਂ ਸੀ ਕਰਦੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਅੱਬੂ, ਮੈਂ ਸ਼ਾਇਰ ਹਾਂ, ਮੈਂ ਕਰਦਾ ਵਾਂ, ਮਤਲਬ ਮੈਨੂੰ ਪਲੀਜ਼ ਤੁਸੀਂ ਰੋਕੋ ਨਾ। ਦੁਨੀਆ ਕੀ ਕਹਿੰਦੀ ਹੈ, ਤੁਸੀਂ ਇਹ ਨਾ ਦੇਖੋ। ਮਤਲਬ ਅਗਰ ਮੈਂ ਕੁਝ ਲਿਖ ਰਿਹਾ, ਗਾ ਰਿਹਾ, ਤਾਂ ਮੈਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਤਾਕਤ ਦਿੱਤੀ ਹੈ, ਮੈਨੂੰ ਇਹ ਹੁਨਰ ਉਹਨੇ ਦਿੱਤਾ, ਤੇ ਮੈਂ ਤੇ ਆਪਣੇ ਹੁਨਰ ਔਰ ਕਾਬਲੀਅਤ ਨੂੰ ਯੂਜ਼ ਕਰ ਰਿਹਾ। ਤੁਸੀਂ ਇਸ ਚੀਜ਼ ਨੂੰ ਨੈਗੇਟਿਵ ਨਾ ਲਵੋ। ਨਾ ਲਵੋ। ਕੋਈ ਤੁਸੀਂ ਵੀ ਨਾ ਸੋਚੋ, ਤੇ ਕੋਈ ਵੀ ਤੁਹਾਨੂੰ ਕੁਝ ਕਹਿੰਦਾ ਤੇ ਤੁਸੀਂ ਉਹਨੂੰ ਵੀ ਇਗਨੋਰ ਕਰੋ, ਨੋ ਪ੍ਰੋਬਲਮ। ਤੇ ਮਤਲਬ ਮੈਂ ਆਪਣੀ ਲਾਈਫ ਦਾ ਪਹਿਲਾ ਗਾਣਾ, ਉਹ ਗਾਣੇ ਦਾ ਨਾਮ ਸੀਗਾ ਹਸੀਨਾ। ਅੱਛਾ ਉਹ ਗਾਣਾ ਮੈਂ ਲਿਖਿਆ, ਤੇ ਯੂਨੀਵਰਸਿਟੀ ਦੇ ਵਿੱਚ ਨਾ ਮੁੰਡੇ ਸੀਗੇ ਕੋਈ, ਉਹਨਾਂ 'ਚੋਂ ਇੱਕ ਮੁੰਡਾ, ਉਹਨੂੰ ਪਤਾ ਚੱਲਿਆ ਕਿ ਸਟਾਰ ਸ਼ਾਰ ਰੈਪਰ ਹੈ, ਤੇ ਇਹਨੇ ਗਾਣਾ ਲਿਖਿਆ, ਤੇ ਇਹਨੂੰ ਵੀਡੀਓ ਬਣਾਉਣ ਵਾਸਤੇ ਬੰਦਾ ਚਾਹੀਦਾ। ਤੇ ਉਹ ਮੁੰਡਾ ਮੇਰੇ ਕੋਲ ਆ ਗਿਆ, ਕਹਿੰਦਾ ਸਟਾਰ शायद दादा भाई आप यूनिवर्सिटी में भी आपको परफॉर्म करते देखा है और आप एक अच्छे आर्टिस्ट भी हैं, तो ब्रो आपकी जो गाने की वीडियो है ना हसीना की, वो मैं बनाऊंगा। अच्छा मैं कहा ठीक है भाई, तू बना दे। मैं कहा यार मेरे को पैसे नहीं है इन्ने, अच्छा इन्ने नहीं है मेरे को, मैंने पता है कि इनके पैसे बहुत लग जाते, मेरे को इन्ने नहीं है। कहना नहीं ब्रो कोई बात नहीं, पैसों की कोई बात नहीं यार, आप काबिल हो तो आप, मैं करता हूँ सब पूरा। लो जी इदा पहले तो कहना सी पैसे नहीं लेने। अच्छा फिर मैनू मैं क्या अच्छा यार हमने वीडियो शूट करना था यार, कब करना है? हाँ अब भाई संडे को करते हैं। संडे आए ना, मैं संडे को फ़ोन करना, मैं वीडियो शूट कब करनी यार? आज तो मैं बिजी हूँ यार, थर्सडे को करेंगे। मैं कहा ठीक है। वो मैं जुमेरात ਨੂੰ ਕਾਲ ਕਰਨੀ, ਤੇ ਉਹਨੇ ਕਹਿਣਾ ਯਾਰ ਮੈਂ ਕਿਤੇ ਇੱਥੇ ਆਇਆ ਹੋਇਆ, ਤੇ ਆਪਾਂ ਮੰਗਲ ਨੂੰ ਕਰਦੇ ਹਾਂ। ਇਦਾਂ ਉਹਨੇ ਲਾਰੇ ਲਾਉਂਦੇ ਨਾ। मैं कहा यार मैंने गल दस, गल की? कहते नहीं ब्रो बात कोई नहीं, चलो हम काम करेंगे मिल के, ये होता था। मैं उन्हें एक दिन कहता, मैं यार भाई मैंने पता वा तू क्यों डिले कर रहे हैं, तू क्या फ्री काम करना है? फ्री तो नहीं कर सकता, तू पैसे ले ला भाई। कहते नहीं ब्रो ऐसी बात नहीं, पैसे ठीक है आप बैग। फिर एक दिन कहना अच्छा ठीक है आप ना शूट करते हैं, मैं ना फॉर्म बुक कराना, मैं मॉडल बुक कराना, तो इदा करके शाह साहब ਤੁਸੀਂ ਇੱਦਾਂ ਕਰੋ, ਤੁਸੀਂ ਇੰਨੇ ਪੈਸੇ ਨਾ ਮੈਨੂੰ ਦੇ ਦਿਓ, ਮੈਨੂੰ ਨਹੀਂ ਚਾਹੀਦੇ। अच्छा ਕਹਿੰਦਾ ਮਾਡਲ ਨੂੰ ਦੇਣੇ ਆ, ਮੇਕਅਪ ਆਰਟਿਸਟ ਨੂੰ ਦੇਣੇ ਆ, ਲੋਕੇਸ਼ਨ ਨੂੰ ਦੇਣੇ ਆ, ਗੱਡੀ ਵਾਲੇ ਨੂੰ ਪੈਸੇ ਦੇਣੇ। मैं कहा मैं तेन क्या ना? कहते नहीं ब्रो मुझे नहीं चाहिए, तो अपना भाई है मेरे लिए, तो ऑनरेबल है, तो लोगों को पैसे देने मुझे नहीं चाहिए। पर एक दिन डिसाइड होया, मैं जी उन्हें इन्ने पैसे, मैं अपने अब्बू ਨੂੰ ਫੋਨ ਕੀਤਾ, मैं अब्बू जी इन्ने पैसे भेज दो। अब्बू ने पैसे भेजे, मैं उन्होंने देते। ਅਸੀਂ ਸ਼ੂਟ ਕਰਨ ਚਲੇ ਗਏ ਬੇਦੀਆਂ ਰੋਡ ਦੇ ਉੱਪਰ, ਕੋਈ ਫਾਰਮ ਸੀਗਾ, ਉੱਥੇ ਸ਼ੂਟ ਕੀਤਾ, ਸਭ ਕੁਝ ਕੀਤਾ। ਸ਼ੂਟ ਕਰਕੇ ਘਰ ਆ ਗਏ ਤੇ ਹੁਣ ਮੈਂ ਉਹਨੂੰ ਰੋਜ਼ ਫੋਨ ਕਰ ਰਿਹਾ, ਵੀਡੀਓ ਦੇ ਦਿਓ ਬਾਈ। ਉਹ ਇਦਾਂ ਕਰਦੇ ਕੋਈ ਸਾਲ ਕੁ ਲੰਘਾਤਾ ਉਹਨੇ, ਵੀਡੀਓ ਨਹੀਂ ਦੇ ਰਿਹਾ पूरा साल ही। ਹਾਂ ਕੋਈ ਸਾਲ ਕਮੋ ਬੇਸ਼ ਕਹਿ ਲਓ, ਕੋਈ ਇੰਨਾ ਕੁ ਟਾਈਮ ਲੰਘ ਗਿਆ ਹੈਗਾ। ਜਾਰੀ ਕਿ ਤੁਸੀਂ, ਤੁਹਾਡਾ ਜ਼ਿੰਦਗੀ ਦਾ ਪਹਿਲਾ ਵੀਡੀਓ ਹੈ, वीडियो है जी। ਤੁਹਾਡੇ ਇਮੋਸ਼ਨਸ ਜੁੜੇ ਨੇ, ਜਜ਼ਬਾਤ ਜੁੜੇ ਨੇ, ਔਰ ਤੁਸੀਂ ਖਾਬ ਦੇਖਣੇ ਸ਼ੁਰੂ ਕਰਦੇ ਕਿ ਯਾਰ ਹੁਣ ਮੇਰਾ ਗਾਣਾ ਆਏਗਾ, ਤੇ ਹੁਣ ਮੈਂ ਲੋਕੀ ਮੇਰਾ ਗਾਣਾ ਦੇਖਣਗੇ, ਮੈਂ ਪਰਫਾਰਮ ਕਰਾਂਗਾ, ਮੈਂ ਆਰਟਿਸਟ ਬਣ ਜਾਵਾਂਗਾ। ਹੌਲੀ ਹਰ ਬੰਦਾ ਨਵਾਂ ਇਹੀ ਸੋਚਦਾ। हाँ जी ਉਹ ਜਦੋਂ ਸਾਲ ਤੱਕ ਉਹਨੇ ਮੈਨੂੰ ਵੀਡੀਓ ਲਾਣੇ ਦਿੱਤੀ ਸੀ, ਮੈਂ ਫਿਰ ਉਹਨੂੰ ਗਾਲਾਂ ਕੱਢੀਆਂ, ਮੈਂ ਤੂੰ ਢੱਕ ਲੈ ਵੀਡੀਓ, ਮੈਨੂੰ ਨਹੀਂ ਚਾਹੀਦੀ। नहीं रही
ਲੈ ਲੈ ਵੀਡੀਓ। ਮੈਂ ਕਿਹਾ ਕੁਛ ਨਹੀਂ ਚਾਹੀਦਾ ਤੇਰੇ ਕੋਲ। ਮੈਂ ਕਿਹਾ ਬਸ ਤੂੰ ਮੈਨੂੰ ਯੂਨੀਵਰਸਿਟੀ 'ਚ ਨਜ਼ਰ ਨਾ ਆਏ ਹੁਣ ਮੈਨੂੰ। ਕਿਉਂਕਿ ਪੈਸਾ ਮੈਟਰ ਨਹੀਂ ਕਰਦਾ। ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੇ ਡ੍ਰੀਮਸ, ਤੁਹਾਡੇ ਖ਼ਾਬ, ਤੁਹਾਡੇ ਜਜ਼ਬਾਤ ਮੈਟਰ ਕਰਦੇ। ਉਹਨੇ ਮੇਰੇ ਜਜ਼ਬਾਤ ਤੋੜੇ, ਖ਼ਾਬ ਤੋੜੇ। ਬਹਰਹਾਲ ਉਹ ਸਾਡਾ ਖਤਮ ਹੋ ਗਿਆ ਸੀਨ। ਵੀਡੀਓ ਵੀ ਨਾ ਲੱਭੀ, ਕੰਮ ਹੀ ਨਾ ਹੋਇਆ ਕੁਛ ਵੀ। ਕੁਛ ਟਾਈਮ ਲੱਗਿਆ। ਮੇਰਾ ਦੋਸਤ ਹੈ ਰਾਣਾ। ਹਾਂਜੀ ਰਾਣਾ ਮੈਨੂੰ ਕਹਿੰਦਾ ਯਾਰ, ਉਹ ਮੇਰੀ ਜਾਨ ਹੈ ਰਾਣਾ ਸ਼ਹਜ਼ਾਦ। ਮੈਨੂੰ ਕਹਿੰਦਾ ਯਾਰ ਉਸਤਾਦ। ਮੈਂ ਕਿਹਾ ਹਾਂ। ਕਹਿੰਦਾ ਯਾਰ ਸ਼ਾਹ ਛੱਡ ਯਾਰ, ਸੁਲਾ ਕਰ ਯਾਰ ਮਿੱਟੀ ਪਾ। ਮੈਂ ਕਿਹਾ ਰਾਣੇ ਤੈਨੂੰ ਪਤਾ ਯਾਰ ਉਹਨੇ ਆਪਣੇ ਨਾਲ ਗਲਤ ਕੀਤਾ। ਕਹਿੰਦਾ ਨਹੀਂ ਖੈਰ ਕੁਛ ਨਹੀਂ ਹੁੰਦਾ, ਬੇਲੀ ਆਪਣਾ। ਪਰ ਰਾਣੇ ਨੇ ਵਿੱਚ ਪੈ ਕੇ ਸਾਡੀ ਸੁਲਾ ਕਰਾ ਹੋ ਗਈ ਹਾਂਜੀ ਹੁਣ ਅਸੀਂ ਮਿਲਣਾ ਸ਼ੁਰੂ ਕਰਤਾ। ਫਿਰ ਯੂਨੀਵਰਸਿਟੀ 'ਚ ਇਵੈਂਟਸ ਆ ਰਹੇ ਨੇ, ਮੈਂ ਪਰਫਾਰਮ ਕਰ ਰਿਹਾ, ਇੱਦਾਂ ਚੀਜ਼ਾਂ ਚੱਲ ਰਹੀਆਂ, ਚੀਜ਼ਾਂ ਸਮੂਥ ਹੋ ਗਈਆਂ। ਹਾਂਜੀ ਜਿੱਦਾਂ ਚੀਜ਼ਾਂ ਸਮੂਥ ਹੋਈਆਂ ਤੇ ਨਾ ਫਿਰ ਇੱਕ ਦਿਨ ਨਾ ਉਹੀ ਮੁੰਡਾ ਕਹਿੰਦਾ ਸਟਾਰ ਸ਼ਾਹ ਯਾਰ ਆਪਾਂ ਵੀਡੀਓ ਨਾ ਬਣਾਈਏ। ਨਾ ਕਿਹੜੀ ਵੀਡੀਓ? ਕਹਿੰਦਾ ਉਹੀ ਹਸੀਨਾ ਗਾਣੇ ਦੀ। ਮੈਂ ਕਿਹਾ ਤੂੰ ਪਹਿਲੇ ਵੀ ਮੇਰੇ ਨਾਲ ਯਕੀਨ ਲਾਈਆਂ ਨਾ ਤੇ ਤੂੰ ਗਲਤ ਕੀਤਾ ਪਹਿਲੇ ਵੀ। ਨਹੀਂ ਕਹਿੰਦਾ ਹੁਣ ਨਹੀਂ ਕਰਦਾ ਇੱਦਾਂ ਤਾਂ। ਬਹਰਹਾਲ ਅਜਨ ਫਿਰ ਸ਼ੂਟ ਕੀਤਾ। ਸ਼ੂਟ ਕਰਕੇ ਨਾ ਮੈਂ ਘਰ ਆ ਰਿਹਾ ਸਾਂ। ਘਰ ਮੀਨ ਕਿ ਮੈਂ ਹੋਸਟਲ 'ਚ ਰਹਿੰਦਾ ਸੀ ਯੂਨੀਵਰਸਿਟੀ ਦੇ, ਤੇ ਮੈਂ ਵਾਪਸ ਹੋਸਟਲ ਆ ਰਿਹਾ ਸੀ। ਤੇ ਮੈਂ ਹੋਸਟਲ ਦੇ ਬਿਲਕੁਲ ਨਜ਼ਦੀਕ ਆ ਤੇ ਮੈਨੂੰ ਫੋਨ ਖੜ ਗਿਆ ਤੇ ਮੈਂ ਚੁੱਕਿਆ। ਮੈਂ ਕਿਹਾ ਹਾਂ ਡੀਜੇ। ਉਹਨੂੰ ਡੀਜੇ कहना। मैं कहा हाँ डीजे। आओ किधर है ब्रो? मैं कहा ब्रो मैं तो घर जा रहा हूँ। कहता अच्छा चल ठीक है, ये बता फिर शूट कब करने जाना है? जो ने कहना मैं गड्डी साइड ते लाती, मैं बाइक साइड ते लाती। मैं क्या मतलब तेरा शूट कब करने जाना है? अभी तुम शूट करके मैं अभी हॉस्टल जा रहा हूँ, रास्ते में हूँ। तो कह रहा है शूट कब करना है? और कहता यार शाह असल में हुआ ये है कि यार जो है ना, जो हम शूट करके आए ना आज, वो सारा डाटा ना मुझसे डिलीट हो गया है। ਜਦੋਂ ਉਹਨੇ ਕਿਹਾ ਨਾ ਕਿ ਡਾਟਾ ਡਿਲੀਟ ਹੋ ਗਿਆ, ਤੁਸੀਂ ਯਕੀਨ ਜਾਣੋ ਕਿ ਮੈਂ ਨਾ ਮੈਨੂੰ ਪਤਾ ਕਿ ਮੈਂ ਸਟਰੋਂਗ ਹਾਂ। ਜਦੋਂ ਉਹਨੇ ਕਿਹਾ ਨਾ ਕਿ ਸਾਰਾ ਡਾਟਾ ਡਿਲੀਟ ਹੋ ਗਿਆ, ਵੀਡੀਓ ਸਾਰੀ ਡਿਲੀਟ ਹੋ ਗਈ ਹੈ, ਬਾਈ ਗੋਡ ਉਹਦੀ ਇਸ ਜੁਮਲੇ ਤੋਂ ਬਾਅਦ ਮੈਂ ਡਿੱਗ ਗਿਆ ਹਾਂ। ਅੱਛਾ ਹਾਂ ਮੈਂ ਬੇਹੋਸ਼ ਹੋ ਗਿਆ। ਉਹਦੀ ਰੀਜ਼ਨ ਇਹ ਸੀ ਕਿ ਮੇਰੇ ख्वाब, ਮੇਰਾ ਜ਼ਿੰਦਗੀ ਦਾ ਪਹਿਲਾ ਗਾਣਾ, ਮੇਰੇ ਬਾਪ ਦੇ ਪੈਸੇ, ਮੇਰੇ ਇਮੋਸ਼ਨਸ, ਮੇਰਾ ਐਜ਼ ਏ ਆਰਟਿਸਟ ਇੱਕ ख्वाब ਕਿ ਯਾਰ ਮੇਰਾ ਪਹਿਲਾ ਗਾਣਾ ਆ ਰਿਹਾ ਹੈ, ਮੈਂ ਸਭ ਨੂੰ ਦੱਸ ਰਿਹਾ, ਸਭ ਨੂੰ ਪਤਾ ਹੈ ਮੇਰਾ ਗਾਣਾ ਆ ਰਿਹਾ। ਉਹ ਮੈਨੂੰ ਨਹੀਂ ਪਤਾ ਕਿ ਮਤਲਬ ਮੈਂ ਕਿਸ ਟਾਈਮ ਹੋਸ਼ ਆਈ। ਮੈਂ ਇਕੱਲਾ ਹੀ ਸਾਂ। ਮਤਲਬ ਮੈਂ ਉਹ ਆਪਣੇ ਆਪ ਨੂੰ ਕੋਈ ਪਤਾ ਨਹੀਂ ਕਿੱਦਾਂ ਉੱਠਿਆ। ਮੈਂ ਮੈਂ ਉਹਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਂ ਉਹਨੂੰ ਕੰਬੀ ਜਾ ਰਿਹਾ ਇੱਦਾਂ ਨਾ ਗੁੱਸੇ ਨਾਲ। ਤੇ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ यार मुझे समझ आ गई तूने क्या किया है। मैंने कहा मैंने जो तुझे गालियाँ निकाली थी ना, जब तूने पहली बार बेगैरती की थी, तो तूने वो गालियाँ दिल में रखी हैं और तूने बदला लेने के लिए मुझे फिर से फंसाया, दोस्ती की, फिर काम किया। तो मैं क्या तुझे मैं कहूँगा नहीं कुछ भी, मैं लड़ने वाला बंदा नहीं हूँ। अब तूने कोशिश करनी है कि तूने यूनिवर्सिटी में ना अब मुझे नज़र नहीं आना। पहले और बात थी, मैंने कहा अब 2 बार हो गए। अब मैंने कहा तू मुझे नज़र आएगा ना तो हो सकता है मैं कुछ भी तेरे साथ गलत करूँ, तो तूने कोशिश करनी है कि तू मुझे नज़र ना आए, सामने नहीं आना। हाँ अब मैं क्या करूँगा मुझे खुद भी नहीं पता, लेकिन तूने ज्यादती की है, तूने गलत किया है। चल तूने जो भी किया ठीक है। इतनी बात करके मैं भाईजान घर आया हूँ। घर आके मैंने अपने आप को संभाला। मैंने फिर ऐसी बात है, मैंने सबको जवाब देना था क्योंकि आई वाज सो मच एक्साइटेड कि मेरा फर्स्ट सॉन्ग, पहला जिंदगी का पहला वीडियो गाना आ रहा है। मैं फैमिली ਨੂੰ ਕੀ ਜਵਾਬ ਦੇਣਾ, ਮੈਂ ਦੋਸਤਾਂ ਯਾਰਾਂ ਨੂੰ ਕੀ ਜਵਾਬ ਦੇਣਾ, ਮੈਂ ਦੁਨੀਆ ਨੂੰ ਕੀ ਜਵਾਬ ਦੇਣਾ। ਮੈਂ ਦੱਸਿਆ ਕਿ ਮੇਰਾ ਗਾਣਾ ਆ ਰਿਹਾ। ਉਹ ਫਿਰ ਮੈਂ ਆਪਣੇ ਆਪ ਨੂੰ ਹੌਸਲਾ ਦਿੱਤਾ। ਫਿਰ ਆਸਤਾ ਫਿਰ ਮੈਂ ਘਰਦਿਆਂ ਨੂੰ ਦੱਸਿਆ ਕਿ ਇੱਦਾਂ ਹੋਇਆ, ਦੋਸਤਾਂ ਨੂੰ ਦੱਸਿਆ ਇੱਦਾਂ ਹੋਇਆ। ਸਭ ਨੇ ਮੈਨੂੰ ਹੌਸਲਾ ਅਫਜ਼ਾਈ ਦਿੱਤੀ, ਹੌਸਲਾ ਕੀਤਾ ਕਿ ਟੈਨਸ਼ਨ ਨਾ ਲੈ, ਹੁੰਦਾ ਕੋਈ ਗੱਲ ਨਹੀਂ, ਹੋ ਗਿਆ, ਨੋ ਪ੍ਰੋਬਲਮ। ਤੇ ਉਸ ਤੋਂ ਬਾਅਦ ਨਾ ਫਿਰ ਮੇਰਾ ਇਤਬਾਰ ਉੱਠ ਗਿਆ ਸੀ। ਮੈਂ ਇਸ ਕਰਕੇ ਸਿਰਫ ਉਸ ਇੱਕ ਬੇਗੈਰਤ ਇਨਸਾਨ ਦੀ ਵਜ੍ਹਾ ਨਾਲ ਮੈਂ 2AM 'ਚ ਕਿਹਾ ਸੀਗਾ ਕਿ ਝੂਠੇ ਲੋਕ ਝੂਠੇ ਲਾ ਰਹੇ ਨੇ, ਜਿਹਦਾ ਦਾਲ ਅੱਗੇ ਲਾ ਰਹੇ ਨੇ। ਤੇ ਸੋ ਅੱਜ ਦੀ ਡੇਟ ਤੱਕ ਆਈ ਡੋਂਟ ਟਰਸਟ ਪੀਪਲ। ਮਤਲਬ ਮੈਨੂੰ ਲੋਕਾਂ 'ਤੇ ਇਤਬਾਰ ਨਹੀਂ ਹੈ। ਮੈਂ ਬਹੁਤ ਜਾਂਚਦਾ। ਪਹਿਲੀ ਗੱਲ ਤਾਂ ਯਾਰੀਆਂ ਦੋਸਤੀਆਂ ਮੈਂ ਲਾਉਂਦਾ ਨਹੀਂ। ਤੇ ਇਸ ਇੰਡਸਟਰੀ 'ਚ ਆ ਕੇ ਸਮਝ ਵੀ ਆਈ ਹੈ ਕਿ ਯਾਰ ਲੋਕੀ ਬਹੁਤ ਪ੍ਰੋਫੈਸ਼ਨਲ ਹੈ ਤੇ ਮੈਂ ਵੀ ਹੁਣ ਪ੍ਰੋਫੈਸ਼ਨਲ ਹਾਂ। ਠੀਕ ਹੈ, ਕੰਮ ਦੀ ਹੱਦ ਤੱਕ ਕੋਈ ਫਾਈਨ, ਨੋ ਫਰੈਂਡਸ਼ਿਪ, ਓਕੇ, ਜਸਟ ਡੂ ਯੋਰ ਵਰਕ, ਸੇ ਟਾਟਾ ਬਾਏ ਬਾਏ, ਅੱਲਾ ਹਾਫਿਜ਼। ਤੇ ਉਹ ਦੋਸਤ ਹੁਣ ਅੱਜ ਕੱਲ ਮਿਲਦਾ? ਨਾ ਦੋਸਤ ਨਹੀਂ ਆ ਉਹ।
ਉਹ ਦੋਸਤ ਉਦੋਂ ਵੀ ਨਹੀਂ ਸੀਗਾ ਮੈਨੂੰ ਮੈਂ ਹੌਲੇ ਹੌਲੀ ਚ ਗਿਆ ਨਾ ਕਿ ਸੱਜਣ ਜੇ ਬਣ ਜਾਵੇ ਦੁਸ਼ਮਣ ਤੇ ਦੁਸ਼ਮਣ ਤੋਂ ਸੱਜਣ ਨਹੀਂ ਬਣਦਾ ਦੁਬਾਰਾ। ਤੇ ਕਿਉਂਕਿ ਮੇਰਾ ਇਹ ਮੰਨਣਾ ਹੈ ਮਤਲਬ ਜਿਹੜੇ ਦੋਸਤ ਹੁੰਦੇ ਆ ਜਿਹੜੇ ਮੇਰੇ ਦੋਸਤ ਹੈਗੇ ਆ ਉਹ ਦੋਸਤ ਇਹ ਹੁੰਦਾ ਨਾ ਭਾਈ ਜਿਹੜਾ ਕਿ ਸੌਖੇ ਟਾਈਮ 'ਚ ਵੀ ਤੁਹਾਡੇ ਨਾਲ ਹੋਵੇ ਤੇ ਔਖੇ 'ਚ ਵੀ ਨਾਲ ਹੋਵੇ, ਹਾਂ ਬੇਸ਼ੱਕ। ਜਿਹੜਾ ਤੁਹਾਨੂੰ ਯੂਜ਼ ਨਾ ਕਰੇ, ਜਿਹੜਾ ਜਿਹੜਾ ਹੁਣ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਲੋਕੀ ਮੈਨੂੰ ਪਿਆਰ ਕਰਦੇ, ਮੇਰੇ ਫੈਨਸ ਨੇ, ਦੁਨੀਆ 'ਚ ਲੋਕ ਮੈਨੂੰ ਪਿਆਰ ਕਰਦੇ ਨੇ ਹਾਂਜੀ ਕੋਕ ਸਟੂਡੀਓ ਕਰਕੇ, ਫਿਰ ਮੇਰੀ ਟੀਮ ਜਰਾਫ ਪਾਕਿਸਤਾਨ ਦੇ ਕਰਕੇ, ਮੇਰਾ ਜਿਹੜਾ ਲੇਬਲ ਹੈ ਬਹੁਤ ਸਪੋਰਟਿਵ ਹੈ ਵਾਰਨਰ ਮਿਊਜ਼ਿਕ, ਉਹਦੇ ਕਰਕੇ ਮਤਲਬ ਹੁਣ ਮੈਨੂੰ ਲੋਕੀ ਪਿਆਰ ਕਰਦੇ ਨੇ। ਤੇ ਜਿਹੜੇ ਮੇਰੇ ਯਾਰ ਨੇ ਪੁਰਾਣੇ ਹਾਂਜੀ ਉਹਨਾਂ ਦੇ ਕੋਈ ਫਰਕ ਨਹੀਂ, ਉਹ ਮੈਨੂੰ ਉਦਾਂ ਹੀ ਗਾਲਾਂ ਕੱਢਦੇ। ਉਹ ਸਟਾਰ ਸਟੂਰ ਹੋਏਗਾ ਤਾਂ ਲੋਕਾਂ ਵਾਸਤੇ ਹੋਏਗਾ ਮੈਂ ਹਾਂ ਕਿੱਥੇ ਆ, ਮੈਂ ਕਿੱਥੇ ਆ, ਅਮਨ ਇੱਥੇ ਆਇਆ ਉਦਾਂ ਹੀ। ਤੇ ਜਿਹੜੇ ਰੀਅਲ ਲੋਕ ਹੁੰਦੇ ਆ ਉਹ ਮੇਰੇ ਖਿਆਲ ਨਾਲ ਉਹ ਤੁਹਾਡੇ ਪੈਸੇ ਇੱਜ਼ਤ ਸ਼ੋਹਰਤ ਨੂੰ ਨਹੀਂ ਦੇਖਦੇ। ਤੇ ਠੀਕ ਹੈ, ਹਰ ਬੰਦੇ ਦੀ ਨੇਚਰ ਹੈ, ਵਕਤ ਗੁਜ਼ਰ ਗਿਆ, ਆਪਾਂ ਆਪਣਾ ਨਜ਼ਰਾਂ ਅੱਗੇ ਹੈ, ਦੱਸਣ ਲੱਗੇ ਹਾਂ ਪਿੱਛੇ ਨੂੰ ਕੀ ਕਰਨਾ ਆਪਾਂ ਵੇਖ ਵੇਖ। ਉਹਨਾਂ ਨਾਲ ਤੁਹਾਡੇ ਗਾਣੇ ਕਾਫੀ ਆਏ ਹੋਏ ਨੇ, ਹੂੰ ਉਹਨਾਂ ਨਾਲ ਆਪਣਾ ਕਿੱਦਾਂ ਸਫ਼ਰ ਸਟਾਰਟ ਹੋਇਆ? ਮੈਂ ਲਾਹੌਰ 'ਚ ਜਿਹੜਾ ਮੇਰੀ ਜ਼ਿੰਦਗੀ ਦਾ ਪਹਿਲਾ ਲੇਬਲ ਸੀ ਸ਼ਮਸਕਾਰੀ, ਜਿੰਦੇ ਹੈਡ ਸਨ ਸਲਾਰ ਸ਼ਮਸ, ਹਾਂਜੀ ਉਹਨਾਂ ਨਾਲ ਕੰਮ ਕਰ ਰਿਹਾ ਸੀ। ਮੇਰਾ ਉਕਾੜਾ ਵਾਲਾ ਗਾਣਾ ਵੀ ਉਹਨਾਂ ਨੇ ਹੀ ਰਿਲੀਜ਼ ਕੀਤਾ ਸੀ। ਅੱਛਾ ਅੱਛਾ ਜਾਂ ਉਕਾੜਾ ਵਾਲਾ ਗਾਣੇ ਤੋਂ ਬਾਅਦ ਜਿਹੜਾ ਬੱਬਰ ਸ਼ੇਰ ਗਾਣਾ ਸੀਗਾ, ਬਿਜਲੀ ਸਿਟੀ ਗਾਣਾ ਸੀਗਾ, ਹਾਂਜੀ ਉਸ ਤੋਂ ਇਲਾਵਾ ਨੱਚੀ ਜਿਹਾ ਗਾਣਾ ਸੀਗਾ, ਲਾਈਕ ਜਿੰਨੇ ਵੀ ਗਾਣੇ ਮੈਂ ਕੀਤੇ ਉਹਨਾਂ ਦੇ ਨਾਲ ਕੀਤੇ, ਸ਼ਮਸਕਾਰੀ ਨਾਲ, ਸਲਾਰ ਬਾਈ ਨਾਲ। ਉਹਨਾਂ ਨਾਲ ਕੰਮ ਕਰਦੇ ਕਰਦੇ ਮੈਨੂੰ ਗੌਰੀ ਭਾਈ ਨੇ ਨਾ ਅਪਰੋਚ ਕੀਤਾ, ਸੋਹਣੀ ਅੱਛਾ ਸੋਨੀ ਗਾਣੇ ਵਾਸਤੇ, ਹਾਂਜੀ ਕਹਿੰਦੇ ਸ਼ਾਹ ਸਾਹਿਬ ਇੱਦਾਂ ਦਾ ਕਰਕੇ ਇੱਕ ਪ੍ਰੋਜੈਕਟ ਹੈ, ਕਰੋਨਾ ਦੇ ਟਾਈਮ ਦੀ ਗੱਲ ਸੀ 2020 ਦੀ। ਗੌਰੀ ਭਾਈ ਕਹਿੰਦੇ ਸ਼ਾਹ ਸਾਹਿਬ ਇੱਦਾਂ ਦਾ ਕਰਕੇ ਜਿਹੜਾ ਨਾ ਸੋਨੀ ਮਾਈਵਾਲ ਦਾ ਜਿਹੜਾ ਸੋਨੀ ਮੈਨੂੰ ਪਾਰ ਲਗਾ ਦੇਵੇ ਘੜਿਆ ਉਹ ਗਾਣਾ ਵਾ ਸ਼ਾਹ ਸਾਹਿਬ, ਉਹਦੇ 'ਚ ਨਾ ਮੈਂ ਐਕਸਪੈਕਟ ਕਰ ਰਿਹਾ ਕਿ ਅਸੀਂ ਮਾਡਰਨ ਤਰੀਕੇ ਨਾਲ ਉਹਨੂੰ ਪ੍ਰੈਜ਼ੈਂਟ ਕਰੀਏ, ਪੇਸ਼ ਕਰੀਏ, ਤੇ ਮੈਂ ਦੇਖ ਰਿਹਾ ਕਿ ਤੁਸੀਂ ਉਹਦੇ 'ਚ ਰੈਪ ਕਰ ਸਕਦੇ ਹੋ, ਤੁਸੀਂ ਕਰੋ। ਅੱਛਾ ਉਹ ਮੈਨੂੰ ਬੜੀ ਚਾਅ ਚੜਿਆ ਸੀ, ਮੈਂ ਕਿਹਾ ਗੌਰੀ ਭਾਈ ਦਾ ਮੈਂ ਫੈਨ ਸਾਂ, ਮੇਰੇ ਨਾਲ ਉਹਨਾਂ ਨੇ ਪਹਿਲੀ ਦਫਾ ਕੰਮ ਕਰਨਾ ਚਾਹਿਆ, ਤੇ ਮੈਂ ਕਿਹਾ ਭਾਈ ਮੈਂ ਜ਼ਰੂਰ ਕਰਾਂਗਾ, ਐਟ ਐਨੀ ਕਾਸਟ ਕਰਾਂਗਾ, ਅੱਛਾ ਮੈਂ ਤੁਹਾਡੇ ਮਿਊਜ਼ਿਕ ਨੂੰ ਬਹੁਤ ਪਸੰਦ ਕਰਦਾ। ਫਿਰ ਜਿਹੜਾ ਨਾ ਉਸ ਗਾਣੇ 'ਚ ਉਹਨਾਂ ਨੇ ਮੈਨੂੰ ਕਿਹਾ ਕਿ ਸ਼ਾਹ ਸਾਹਿਬ ਤੁਸੀਂ ਆਪਣਾ ਵਰਸ ਲਿਖੋ, ਮੈਂ ਆਪਣੀ ਵਰਸ ਲਿਖ ਕੇ ਮੈਂ ਭੇਜੀ ਤੇ ਮੈਨੂੰ ਉਹਨੇ ਕਿਹਾ ਕਿ ਸ਼ਾਹ ਸਾਹਿਬ ਇੱਕ ਹੋਰ ਮੁੰਡਾ ਹੈਗਾ ਗੁਜਰਾਤ ਤੋਂ, ਤੇ ਮੈਨੂੰ ਲੱਗਦਾ ਉਹ ਇਸ ਗਾਣੇ 'ਚ ਨਾ ਤੁਹਾਡੇ ਨਾਲ ਉਹ ਹੋਣਾ ਚਾਹੀਦਾ, ਬੜਾ ਅੱਛਾ ਤਕੜਾ ਆਰਟਿਸਟ ਹੈ, ਅੱਛਾ ਹਾਂ ਤੁਸੀਂ ਤੁਹਾਡੇ ਦੋਵਾਂ ਦਾ ਪੰਜਾਬੀ ਜਿਹੜਾ ਨਾ ਗਾਣ ਦਾ ਅੰਦਾਜ਼ ਬਹੁਤ ਫਿੱਟ ਹੈ, ਤੇ ਮੈਂ ਉਹਨੂੰ ਤੁਹਾਡੇ ਨਾਲ ਇਹਦੇ 'ਚ ਫੀਚਰ ਕਰ ਰਿਹਾ, ਉਹਦਾ ਨਾਮ ਮਿਕਸਮ ਹੈ। ਹਾਂਜੀ ਮੈਂ ਕਿਹਾ ਅੱਛਾ, ਮੈਂ ਕਿਹਾ ਬੜੀ ਅੱਛੀ ਗੱਲ ਹੈ। ਉਹ ਫਿਰ ਉਹਨਾਂ ਦਾ ਮਿਕਸਮ ਵੀਰੇ ਦਾ ਵੀ ਪਾਰਟ ਆਇਆ, ਜਦੋਂ ਨਾ ਸਾਡਾ ਸਾਰਾ ਗਾਣਾ ਇਕੱਠਾ ਹੋ ਕੇ ਪਹਿਲਾ ਡਰਾਫਟ ਆਇਆ, ਅੱਛਾ ਉਹ ਜਦੋਂ ਮੈਂ ਸੁਣਿਆ ਮੈਨੂੰ ਆਪਣੇ ਨਾਲੋਂ ਜ਼ਿਆਦਾ ਵਰਸ ਹੁੰਦੀ ਲੱਗੀ ਅੱਛੀ, ਮੈਨੂੰ ਆਪਣੇ ਨਾਲੋਂ ਵੀ ਤਗੜਾ ਲੱਗਾ ਮਿਕਸਮ, ਹਾਂਜੀ ਤੇ ਮੈਂ ਬੜਾ ਖੁਸ਼ ਹਾਂ। ਮੈਂ ਕਿਹਾ ਯਾਰ ਜ਼ਿੰਦਗੀ 'ਚ ਪਹਿਲੀ ਦਫਾ ਕੋਲੈਬੋਰੇਸ਼ਨ ਕਰਨ ਦਾ ਨਾ ਮਜ਼ਾ ਆਇਆ ਕਿ ਯਾਰ ਦੇਸੀ ਆਪਸ 'ਚ, ਯਾਨੀ ਕਿ ਮੇਰੇ ਨਾਲ ਦਾ ਕੋਈ ਬੰਦਾ ਪੰਜਾਬੀ ਮੈਨੂੰ ਮਿਲਿਆ, ਹਾਂਜੀ ਹਾਂ ਏਦਾਂ ਤਾਰਫ ਹੋਇਆ ਸੀ ਪੀਟੀ ਜੀ ਨਾਲ। ਮੈਨੂੰ ਤਾਂ ਪਤਾ ਕਿ ਉਹਨਾਂ ਦਾ ਕੋਈ ਗੈਂਗ ਹੈ ਜਾਂ ਉਹਨਾਂ ਦਾ ਲੇਬਲ ਹੈ ਪੁੱਟੀ ਟੋਬੀ ਗੈਂਗ, ਹਾਂਜੀ ਤੇ ਮੈਂ ਮਿਕਸਮ ਦੇ ਨਾਲ ਮੇਰਾ ਰਾਬਤਾ ਹੋਇਆ। ਜਦੋਂ ਅਸੀਂ ਸੋਨੀ ਸ਼ੂਟ ਕਰਨ ਵਾਸਤੇ ਗੁਜਰਾਤ ਗਏ ਨਾ, ਉੱਥੇ ਜਾ ਕੇ ਪਤਾ ਚੱਲਿਆ ਕਿ ਯਾਰ ਉਹ ਮੁੰਡਿਆਂ ਦਾ ਲੇਬਲ ਹੈ ਜਾਂ ਉਹਨਾਂ ਦੀ ਇੱਕ ਟੀਮ ਹੈਗੀ ਹੈ ਪੀਟੀ ਪੁੱਟੀ ਟੋਬੀ ਗੈਂਗ ਦੇ ਨਾਮ ਨਾਲ, ਜਿਹਦੇ ਕਿ ਮਿਊਜ਼ਿਕ ਵੀ ਬਣਾਉਂਦੇ ਨੇ, ਗਾਣੇ ਵੀ ਬਣਾਉਂਦੇ ਨੇ, ਇੱਦਾਂ ਸੋਨੀ ਦੇ ਟਾਈਮ ਤੇ ਫਿਰ ਨਾ ਅਸੀਂ ਇੱਕ ਦੂਜੇ ਦਾ ਆਪਣਾ ਮਿਊਜ਼ਿਕ ਐਕਸਚੇਂਜ ਕੀਤਾ, ਸ਼ਾਇਰੀ ਐਕਸਚੇਂਜ ਕੀਤੀ, ਵਾਈਬ ਕੀਤੀ। ਜਦੋਂ ਵਾਈਬ ਕਰ ਰਹੇ ਸਨ, ਵਾਈਬ ਕਰਦੇ ਕਰਦੇ ਨੇ ਗਾਣਾ, ਉਹਨਾਂ ਨੇ ਕਿਹਾ ਸ਼ਾਹ ਸਾਹਿਬ ਆਪਾਂ ਨਾ ਇਹ ਸੋਨੀ ਤੇ ਆਪਾਂ ਕਰ ਹੀ ਲਿਆ, ਹਾਂਜੀ ਤੇ ਯਾਰ ਇਹ ਵਾਲਾ ਗਾਣਾ ਆਪਾਂ ਕਰਦੇ ਹਾਂ ਤੁਹਾਡਾ। ਉਹ ਲੈਜੈਂਡ ਗਾਣਾ ਜਿਹੜਾ ਲਾਈਨਾਂ ਸੀਗੇ, ਮੇਰਾ ਸਟਾਈਲ ਸਾਰੀ ਦੁਨੀਆ ਤੋਂ ਵੱਖ ਹੈ, ਓਕੇ ਹਾਂਜੀ ਬਿਨਾਂ ਪੀਤੇ ਰਹਿੰਦੀ ਲਾਲ ਮੇਰੀ ਅੱਖ ਹੈ, ਮੇਰੇ ਜੇ ਲੈਜੈਂਡ ਜੰਮਦੇ ਆ ਕਦੇ ਕਦੇ, ਤੇਰੇ ਜੇ ਰੈਪਰ ਦੁਨੀਆ ਤੇ ਲੱਖ ਹੈ, ਤੇ ਲਾਈਨਾਂ ਮੇਰੀਆਂ ਲਿਖੀਆਂ ਹੋਈਆਂ ਸਨ, ਗਾਈਆਂ ਮਿਕਸਮ ਨੇ ਸਨ, ਹਾਂਜੀ ਤੇ ਮੇਰਾ ਪਹਿਲਾ ਕੋਲੈਬੋਰੇਸ਼ਨ ਸੀ ਉਹਨਾਂ ਦੇ ਨਾਲ। ਤੇ ਏਦਾਂ ਫਿਰ ਸਫ਼ਰ ਸ਼ੁਰੂ ਹੋ ਗਿਆ। ਹਰ ਕਿ ਜਿੱਥੇ ਦਿਲ ਮਿਲਦਾ ਹੋਵੇ, ਮੱਤ ਮਿਲਦੀ ਹੋਵੇ, ਫਿਰ ਹੱਥ ਵੀ ਮਿਲ ਜਾਂਦਾ, ਫਿਰ ਬੰਦਾ ਕੰਮ ਵੀ ਕਰਦਾ ਰਹਿੰਦਾ। ਹਾਂਜੀ ਤੇ ਅੱਜ ਕੱਲ ਤੁਹਾਡੇ ਉਹਨਾਂ ਨਾਲ ਨਹੀਂ ਆ ਰਹੇ ਗਾਣੇ, ਕਿ ਅੱਜ ਕੱਲ ਉਹਨਾਂ ਨਾਲ ਐਂਡ ਹੋ ਗਈ ਹੈ ਨਹੀਂ ਅੱਜ ਕੱਲ ਨਹੀਂ, ਲਾਈਕ ਮੇਰਾ ਨਾ ਸਾਡਾ ਆਖਰੀ ਗਾਣਾ ਪੰਗਾ ਸੀਗਾ, ਹਾਂਜੀ ਪੰਗਾ ਤੋਂ ਬਾਅਦ ਲਾਈਕ ਜਿਹੜਾ ਹੈਗਾ ਮੈਨੂੰ ਮਹਿਸੂਸ ਹੋਇਆ ਕਿ ਉਹ ਵੀ ਉਸੇ ਦੁਨੀਆ ਦਾ ਹਿੱਸਾ ਲੈਵਲ ਦੀ ਨਹੀਂ ਨਹੀਂ ਉਹ ਵੀ ਉਸੇ ਦੁਨੀਆ ਦਾ ਹਿੱਸਾ ਨੇ ਜਿਹੜੀ ਦੁਨੀਆ ਨਾਲ ਮੈਨੂੰ ਪ੍ਰੋਬਲਮ ਹੈ। ਅੱਛਾ ਲਾਈਕ ਮੈਨੂੰ ਏਦਾਂ ਲੱਗਾ ਕਿ ਯਾਰ ਸ਼ਾਇਦ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੈਨੂੰ ਯੂਜ਼ ਕੀਤਾ। ਜਦੋਂ ਉਹਨਾਂ ਨੂੰ ਲੱਗਾ ਕਿ ਠੀਕ ਹੈ ਹੁਣ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ, ਤਾਂ ਉਹਨਾਂ ਨੇ ਮੈਨੂੰ ਕੱਢਤਾ। ਹੁੰਦੀ ਮੈਂ ਔਨ ਏਅਰ ਇਹ ਚੀਜ਼ ਕਹਾਂਗਾ, ਅੱਛਾ ਸ਼ਾਇਦ ਉਹਨਾਂ ਨੂੰ ਇਹ ਚੀਜ਼ ਬੁਰੀ ਵੀ ਲੱਗੇ, ਲੇਕਿਨ ਜਿਹੜਾ ਫੈਕਟ ਹੈ ਉਹ ਫੈਕਟ ਹੈ। ਕਿਉਂਕਿ ਮੈਨੂੰ ਪੀਟੀ ਜੀ ਨੇ ਕਿਹਾ ਸੀਗਾ, ਮੈਨੂੰ
ਬਾਈ ਨੇ ਕਿਹਾ ਸੀ ਹਾਂਜੀ ਮਿਰਜ਼ਾ ਨੈਣੀ ਨੇ ਉਸ ਟਾਈਮ ਤੇ ਕਿ ਯਾਰ ਸਟਾਰ ਸ਼ਾਹ ਬ్రో ਜਿੱਥੇ ਪੀਟੀਜੀ ਚ ਅਸੀਂ ਤਿੰਨ ਆ ਨਾ ਚੌਥੇ ਉੱਥੇ ਤੁਸੀਂ ਹੋ। ਅੱਛਾ ਹਾਂਜੀ ਇਹ ਉਹਨਾਂ ਦੇ ਅਲਫਾਜ਼ ਹਨ। ਮੇਰੇ ਭਰਾ ਨੇ, ਮੈਨੂੰ ਕੋਈ ਉਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਹੈਗਾ। ਅਸੀਂ ਕੰਮ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਡਜ਼ਨਟ ਮੈਟਰ। ਮੈਂ ਉਹਨਾਂ ਦੇ ਨਾਲ ਅੱਛਾ ਵਕਤ ਗੁਜ਼ਾਰਿਆ। ਮੈਂ ਤੇ ਹਮੇਸ਼ਾ ਅੱਛਾ ਵਕਤ ਯਾਦ ਕਰਦਾ ਕਿਉਂਕਿ ਮੈਨੂੰ ਬੁਰਾ ਇਸ ਚੀਜ਼ ਦਾ ਲੱਗਾ ਸੀਗਾ, ਦੁੱਖ ਇਸ ਚੀਜ਼ ਦਾ ਲੱਗਾ ਸੀਗਾ ਕਿ ਯਾਰ ਅੱਛਾ ਯਾਰ ਤੁਸੀਂ ਵੀ ਫਿਰ ਉਸੇ ਦੁਨੀਆ ਦਾ ਹਿੱਸਾ ਹੋ ਜਿਨ੍ਹਾਂ ਤੋਂ ਮਤਲਬ ਜਿਹੜੇ ਆਉਂਦੇ ਨੇ ਕੰਮ ਕਰਦੇ ਨੇ ਭੱਜ ਜਾਂਦੇ ਨੇ ਜਾਂਦੇ ਤੁਹਾਨੂੰ, ਤੇ ਤੁਸੀਂ ਔਨਰ ਜਿਹੜੀ ਨਾ ਉਹ ਕਰਨੀ ਚਾਹੀਦੀ ਹੈ। ਆਰਟ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਮੈਨੂੰ ਅੱਜ ਵੀ ਉਹਨਾਂ ਨਾਲ ਪਿਆਰ ਹੈ। ਮੈਂ ਅੱਜ ਵੀ ਉਹਨਾਂ ਦੇ ਕਲਾ ਦੀ ਰਿਸਪੈਕਟ ਕਰਦਾ ਹੈਗਾ। ਹਾਂ ਲੇਕਿਨ ਅਗਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਚੌਥੇ ਆਰਟਿਸਟ ਹੋ ਪੀਟੀਜੀ ਦੇ, ਫਿਰ ਉਹਨਾਂ ਨੂੰ ਨਾਲ ਕੰਮ ਕਰਨਾ ਚਾਹੀਦਾ ਸੀ। ਸਾਰੀ ਗੱਲ ਹੈ ਜੀ। ਜੇ ਉਹਨਾਂ ਦਾ ਕੋਈ ਇੰਟਰਵਿਊ ਕਰਨ ਵਾਸਤੇ ਟੀਮ ਆਂਦੀ ਸੀ ਤੇ ਉਹਨਾਂ ਨੂੰ ਇੰਟਰਵਿਊ 'ਚ ਦੱਸਣਾ ਚਾਹੀਦਾ ਸੀ ਕਿ ਸਟਾਰ ਸ਼ਾਹ ਵੀ ਸਾਡੇ ਨਾਲ ਹੈ। ਸਾਡੇ ਨਾਲ ਹੀ ਹੈ। ਲੇਕਿਨ ਮੇਰਾ ਕਿਤੇ ਜ਼ਿਕਰ ਹੀ ਨਹੀਂ ਹੋਇਆ। ਮੈਂ ਇੱਕ ਇੰਟਰਵਿਊ ਪੂਰਾ ਦੇਖਿਆ ਉਹਨਾਂ ਦਾ, ਅੱਛਾ ਅਲਿਫ ਤੋਂ ਲੈ ਕੇ ਇਹ ਤੱਕ ਸਾਰਾ ਇੰਟਰਵਿਊ ਦੇਖਿਆ। ਮੈਂ ਕਿਹਾ ਹੁਣ ਸਟਾਰ ਦਾ ਜ਼ਿਕਰ ਆਏਗਾ, ਹੁਣ ਸਟਾਰ ਸ਼ਾਹ ਦਾ ਜ਼ਿਕਰ ਆਏਗਾ, ਹੁਣ ਉਹ ਬਾਬਾ ਜੀ ਕਿਤੇ ਵੀ ਨਹੀਂ ਹੈ। ਹਾਂ ਤੇ ਮਤਲਬ ਇਹ ਨੋਰਮਲ ਗੱਲ ਹੈ, ਲਾਈਕ ਇਹਨੂੰ ਕੰਟਰੋਵਰਸੀ ਨਹੀਂ ਕਹਿ ਸਕਦੇ। ਜੋ ਹੋਇਆ ਮੈਂ ਉਹ ਦੱਸ ਰਿਹਾ ਤੇ ਉਹਨਾਂ ਦਾ ਇੱਕ ਆਪਣਾ ਲਾਈਫ ਸਟਾਈਲ ਹੈ, ਉਹਦੇ 'ਚ ਜ਼ਿੰਦਗੀ ਗੁਜ਼ਾਰ ਰਹੇ ਨੇ, ਮੈਂ ਆਪਣੇ ਲਾਈਫ 'ਚ ਜ਼ਿੰਦਗੀ ਗੁਜ਼ਾਰ ਰਿਹਾ। ਨੋ ਔਫੈਂਡ, ਨੋ ਹੇਟ, ਨੋ ਨੈਗੇਟਿਵਿਟੀ, ਪਿਆਰ ਹੈ ਉਹਨਾਂ ਦਾ। ਤੇ ਭਾਈ ਅੱਜ ਕੱਲ੍ਹ ਜਿਹੜੇ ਆਰਟਿਸਟ ਹਨ ਉਹ ਜਾਣਬੁੱਝ ਕੇ ਕੰਟਰੋਵਰਸੀ ਕਰਦੇ ਆ ਕਿ ਸਾਨੂੰ ਫੇਮ ਮਿਲੇ, ਸਾਨੂੰ ਵਿਊਜ਼ ਹੋਣ, ਅਸੀਂ ਪੈਸਾ ਕਮਾਈਏ, ਤੇ ਤੁਸੀਂ ਕਿਉਂ ਨਹੀਂ ਕਰਦੇ? ਦੇਖੋ ਅਗਰ ਕੰਟਰੋਵਰਸੀ ਕਰਕੇ, ਨੈਗੇਟਿਵ ਚੀਜ਼ਾਂ ਕਰਕੇ, ਕਿਸੇ ਦੇ ਬਾਰੇ 'ਚ ਮੰਦਾ ਬੋਲ ਕੇ, ਕਿਸੇ ਦੀ ਇੱਜ਼ਤ ਉਛਾਲ ਕੇ ਤੁਸੀਂ ਫੇਮ ਹਾਸਲ ਕਰਦੇ ਹੋ, ਕਰ ਤੇ ਲੈਂਦੇ ਹੋ, ਹਾਂਜੀ ਲੇਕਿਨ ਉਹਦੀ ਉਮਰ ਬਹੁਤ ਛੋਟੀ ਹੁੰਦੀ। ਤੇ ਮੈਨੂੰ ਚਾਹੀਦਾ ਫੇਮ ਲੰਮੀ ਉਮਰ ਵਾਸਤੇ। ਮੈਂ ਜਦੋਂ ਤੱਕ ਜ਼ਿੰਦਾ ਰਵਾਂ ਮੈਨੂੰ ਲੋਕੀ ਪਿਆਰ ਕਰਦੇ ਰਹਿਣ, ਮੈਨੂੰ ਪਿਆਰ ਚਾਹੀਦਾ ਹੈ। ਦੇਖੋ ਪਿਆਰ ਵਾਲੇ ਬੰਦੇ ਨੂੰ, ਪਿਆਰ ਵਾਲਾ ਬੰਦਾ ਫੇਮਸ, ਹੁਣ ਮੈਂ ਜਾਣਾ ਮਤਲਬ ਤੁਸੀਂ ਹੁਣ ਇਹ ਦੇਖੋ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਿਸੇ ਸੜਕ ਦੇ ਉੱਤੇ ਖੜਾ ਰਾਤ ਦੇ 2 ਵਜੇ, ਹਾਂਜੀ ਕਿੰਨੇ ਵਜੇ? 2 ਵਜੇ ਰਾਤ ਦੇ 2 ਵਜੇ, ਤੇ 15-20 ਮੁੰਡਿਆਂ ਦਾ ਗਰੁੱਪ ਆ ਜਾਂਦਾ ਮੇਰੇ ਕੋਲ, ਸ਼ਾਹ ਸਾਹਿਬ ਤੁਹਾਡੇ ਅਸੀਂ ਫੈਨ ਆ। ਮੈਨੂੰ ਇਹ ਵਾਲਾ ਪਿਆਰ ਚਾਹੀਦਾ ਜਿਹੜਾ ਕਿ ਮੈਂ ਮਿਹਨਤ ਨਾਲ ਕਮਾਇਆ, ਮੈਂ ਮਿਹਨਤ ਨਾਲ ਮਸ਼ਹੂਰ ਹੋਇਆ, ਮੈਂ ਆਪਣੇ ਕੰਮ ਦੇ ਸਿਰ ਤੇ ਮਸ਼ਹੂਰ ਹੋਇਆ। ਇਸ ਕਰਕੇ ਨਹੀਂ ਕਿ ਮਤਲਬ ਮੈਨੂੰ ਕੋਈ ਵੀ ਨੈਗੇਟਿਵ ਚੀਜ਼ ਕਰਕੇ ਸ਼ੋਹਰਤ ਚਾਹੀਦੀ ਹੈ। ਮਤਲਬ ਮੈਂ ਚਾਹੁੰਦਾ ਮੇਰੀ ਸ਼ਾਇਰੀ ਲੋਕ ਪਸੰਦ ਕਰਨ, ਮੇਰੇ ਕੰਮ ਨੂੰ ਲੋਕ ਪਿਆਰ ਕਰਨ। ਮੈਂ ਤਾਂ ਪਿਆਰ ਵਾਲਾ ਜੀ ਹਾਂ ਜੀ। ਮਤਲਬ ਮੈਂ ਅੱਜ ਵੀ ਪਿਆਰ ਕਰਦਾ, ਮਤਲਬ ਕੋਈ ਮੈਨੂੰ ਬੁਰਾ ਵੀ ਕਰਦਾ ਤੇ ਮੈਂ ਉਹਨਾਂ ਨਾਲ ਪਿਆਰ ਹੀ ਕਰਦਾ। ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ 2 AM ਨੇ ਤੁਹਾਡੀ ਜ਼ਿੰਦਗੀ ਨੂੰ ਚੇਂਜ ਕੀਤਾ? ਬਾਬਾ ਜੀ ਕਿਉਂ ਨਹੀਂ ਕੀਤਾ? ਮਤਲਬ ਕਹਿੰਦਾ ਕਿ ਮੈਂ ਤੇ ਕਦੀ ਵੀ ਇਮੇਜਿਨ ਨਹੀਂ ਸੀ ਕੀਤਾ ਕਿ ਯਾਨੀ ਕਿ ਕੋਕ ਸਟੂਡੀਓ ਜਿਹਦੇ ਚ ਆਪ ਦਾ ਪਰਵੀਨ ਜੀ, ਰਾਹਤ ਫਤਿਹ ਅਲੀ ਖਾਨ ਸਰ, ਜਾਵੇਦ ਬਸ਼ੀਰ ਸਰ, ਬੋਹੀਮੀਆ ਸਰ ਮਤਲਬ ਉਸਤਾਦ ਬੋਹੀਮੀਆ ਸਰ, ਸਜਾਦ ਅਲੀ ਸਰ, ਫਰੀਹਾ ਪਰਵੇਜ਼ ਜੀ, ਹੈ ਨਾ, ਹੋਰ ਕਿੰਨੇ ਵੱਡੇ ਵੱਡੇ ਆਰਟਿਸਟ ਸਾਡੇ ਪਾਕਿਸਤਾਨ ਦੇ ਲੈਜੈਂਡਰੀ, ਨਿਆਜ਼ੀ ਬ੍ਰਦਰਸ, ਮਤਲਬ ਕਿੰਨੇ ਨਾਮ ਨੇ, ਕਿੰਨੇ ਸੀਜ਼ਨ ਨੇ। ਮੈਂ ਤੇ 15 ਵਿੱਚ ਆਇਆ ਨਾ। ਹਾਂਜੀ ਸੀਜ਼ਨ 1 ਤੋਂ ਲੈ ਅਲੀ ਅਜ਼ਮਤ ਸਰ, ਹਾਂਜੀ ਹੈ ਨਾ। ਤੇ ਇਹ ਮੈਨੂੰ ਲੱਗਦਾ ਸੀ ਕਿ ਲੈਜੈਂਡਰੀ ਲੋਕਾਂ ਦੀ ਜਗ੍ਹਾ ਹੈ। ਅਗਰ ਪਾਕਿਸਤਾਨ ਦੀ 25 ਕਰੋੜ ਆਬਾਦੀ 'ਚ ਰੱਬ ਨੇ ਮੈਨੂੰ ਚੁਣਿਆ ਕੋਕ ਸਟੂਡੀਓ ਵਾਸਤੇ, ਤੇ ਮੇਰੇ ਅੰਦਰ 'ਚ ਕੋਈ ਕਮਾਲ ਮਹਾਰਤ ਨਹੀਂ ਹੈ, ਉਹਨੇ ਸਿਲੈਕਟ ਕੀਤਾ ਕਿ 25 ਕਰੋੜ ਆਬਾਦੀ 'ਚੋਂ ਕੋਕ ਸਟੂਡੀਓ 'ਚ ਕਿੰਨੇ ਆਰਟਿਸਟ ਹੋਣਗੇ। ਮੇਰੇ ਨਾਲ ਹਰ ਗਾਣੇ 'ਚ 3-4 ਆਰਟਿਸਟ ਨੇ ਮੇਨ, ਤੇ ਸਮਝ ਲਓ ਕਿ ਅਗਰ 12 ਗਾਣੇ ਨੇ ਜਾਂ 11 ਗਾਣੇ, ਤੇ 11 ਦੁਨਾ 22, 24, ਸਮਝ ਲਓ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕਹਿ ਲਓ ਕਿ 40 ਕਲਾਕਾਰ ਨੇ ਕੋਕ ਸਟੂਡੀਓ 'ਚ ਸੀਜ਼ਨ 15 'ਚ, ਉਹਨਾਂ 40 ਵਿੱਚ ਮੈਂ ਵੀ ਸਾਂ। ਆਬਾਦੀ ਤਕਰੀਬਨ 25 ਕਰੋੜ ਹੈ, ਫਿਰ ਮੈਂ ਬਲੈਸਡ ਹੀ ਹੋਇਆ ਨਾ। ਬੇਸ਼ੱਕ ਇਹ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ ਕਿ ਮੈਂ ਕੋਕ 'ਚ ਆਇਆ। ਔਰ ਮਤਲਬ ਮੈਂ ਕਦੀ ਇਮੈਜਿਨ ਨਹੀਂ ਸੀ ਕੀਤਾ, ਮੈਂ ਕਦੀ ਖਾਬ ਨਹੀਂ ਵੇਖਿਆ ਸੀ ਕੋਕ ਦਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਵੱਡੀ ਦੁਨੀਆ, ਲੇਕਿਨ ਰੱਬ ਨੇ ਮੈਨੂੰ ਇਸ ਦੁਨੀਆ ਦੇ ਵਿੱਚ ਸ਼ਾਮਿਲ ਕੀਤਾ। ਮੈਂ ਅੱਲਾ ਦਾ ਸ਼ੁਕਰ ਅਦਾ ਕਰਦਾ। ਮੈਂ ਜ਼ੁਲਫੀ ਸਰ ਦਾ, ਮੈਂ ਕੋਕ ਸਟੂਡੀਓ ਦਾ, ਮੈਂ ਜਿਹੜੇ ਵੀ ਲੋਕ ਕੋਕ ਸਟੂਡੀਓ ਨਾਲ ਇਨਵੋਲਵ ਨੇ, ਸਭ ਨੇ ਬਹੁਤ ਪਿਆਰ ਕੀਤਾ। ਤੇ ਮਤਲਬ ਮੈਂ ਤੇ ਕਦੀ ਨਹੀਂ ਸੀ ਸੋਚਿਆ ਮੈਂ ਟੀਵੀ ਚੈਨਲਾਂ ਤੇ ਜਾ ਕੇ ਬੈਠਾਂਗਾ, ਮੈਂ ਜੀਓ ਤੇ ਜਾਵਾਂਗਾ, ਮੈਂ ਯਾਰ ਤੇ ਮੈਨੂੰ ਫੋਨ ਆ ਰਹੇ ਹੋਣਗੇ ਮੇਰੇ ਮੈਨੇਜਰ ਨੂੰ ਕਿ ਸਟਾਰ ਸ਼ਾਹ ਚਾਹੀਦਾ ਹੈ, ਤਾਬਿਸ਼ ਹਾਸ਼ਮੀ ਦੇ ਸ਼ੋਅ 'ਚ ਜਾ ਰਹੇ ਹਾਂ, ਹੈ ਨਾ, ARY ਤੇ ਜਾ ਰਹੇ ਹਾਂ, ਮੈਂ ਰਮੀਜ਼ ਰਾਜਾ ਸਰ ਨਾਲ ਸ਼ੋਅ ਕਰ ਰਿਹਾ। ਮਤਲਬ ਮੈਂ ਰੇਸ਼ਮ ਜੀ ਨਾਲ ਬੈਠਾ ਹੋਵਾਂਗਾ। ਮੈਂ ਤੇ ਕਦੀ ਇੱਦਾਂ ਦੇ ਖਾਬ ਨਹੀਂ ਵੇਖੇ। ਅਗਰ ਮੈਂ ਜਾ ਰਿਹਾ ਤੇ ਇਹ ਅੱਲਾ ਦੀ ਕਰਮ ਨਵਾਜ਼ੀ ਹੈ। ਆਫ ਕੋਰਸ ਕੋਕ ਸਟੂਡੀਓ ਨੇ ਮੇਰੀ ਇੱਕ ਦੁਨੀਆ 'ਚ ਪਹਿਚਾਨ ਬਣਾਤੀ, ਬਿਕੋਜ਼ ਅਗਰ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਦਾ, ਕੋਕ ਸਟੂਡੀਓ ਇੱਕ ਐਸਾ ਮਿਊਜ਼ਿਕ ਪਲੇਟਫਾਰਮ ਹੈ ਜਿਹੜਾ ਦੁਨੀਆ ਦੇ 180 ਮੁਲਕਾਂ 'ਚ ਸੁਣਿਆ ਜਾਂਦਾ ਹੈ। ਔਰ ਦੁਨੀਆ 'ਚ ਮੈਂ ਨਾ 204 ਜਾਂ 5 ਜਾਂ 10 ਮੁਲਕ, 204 ਤੇ ਯਾਨੀ ਕਿ 180 ਮੁਲਕਾਂ 'ਚ ਸੁਣਿਆ ਜਾਣ ਵਾਲਾ ਕੋਕ ਸਟੂਡੀਓ, ਅਸੀਂ ਕਿੱਦਾਂ ਡਿਨਾਈ ਕਰਾਂਗੇ ਕਿ ਯਾਰ
ਮੇਰੀ ਜ਼ਿੰਦਗੀ 'ਚ ਇਹਨੇ ਚੇਂਜ ਨਹੀਂ ਲਿਆਂਦਾ, ਬਹੁਤ ਵੱਡਾ ਚੇਂਜ ਲਿਆਂਦਾ। ਮਤਲਬ UK US ਕੈਨੇਡਾ ਪਤਾ ਨਹੀਂ ਕਿੱਥੋਂ ਕਿੱਥੋਂ ਮੈਂ ਜਦੋਂ ਲਾਈਵ ਆਉਣਾ ਇੰਸਟਾਗ੍ਰਾਮ ਤੇ ਹਾਂਜੀ ਜਾਂ ਮੈਂ ਕੋਈ ਗਾਣਾ ਪੋਸਟ ਕਰਦਾ ਜਾਂ ਕੋਈ ਸਟੋਰੀ ਲੱਗਦੀ ਹੈ ਇੰਸਟਾਗ੍ਰਾਮ ਟਿਕਟੌਕ ਤੇ ਮਤਲਬ ਕਹਿੰਦਾ ਕਿ ਪੂਰੀ ਦੁਨੀਆ ਦੇ ਲੋਕ ਪਿਆਰ ਕਰ ਰਹੇ ਹੁੰਦੇ ਜਸਟ ਬਿਕਾਜ਼ ਆਫ ਦਾ ਕੋਕ ਸਟੂਡੀਓ। ਕੋਕ ਸਟੂਡੀਓ ਹਾਂਜੀ ਤੇ ਭਾਜੀ ਕੋਕ ਸਟੂਡੀਓ ਦੇ S2M ਦੀ ਸਕਸੈਸ ਤੋਂ ਬਾਅਦ ਕੋਈ ਗਰੂਰ ਕੋਈ ਅਨਾ ਕਿ ਯਾਰ ਨਹੀਂ ਮੈਂ ਹੁਣ ਵੱਡਾ ਸਿੰਗਰ। ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰ ਰਹੇ ਹੋ, ਕੋਈ ਐਨੀ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ, ਅਗਰ ਤੁਸੀਂ ਆਪਣਾ ਗੋਲ ਨਹੀਂ ਨਾ ਸੈੱਟ ਕੀਤਾ ਹੋਇਆ, ਇੱਕ ਮੰਜ਼ਿਲ ਡਿਸਾਈਡ ਨਹੀਂ ਕੀਤੀ, ਤੁਹਾਡਾ ਵਿਜ਼ਨ ਨਹੀਂ ਹੈਗਾ, ਤੇ ਫਿਰ ਤੁਸੀਂ ਖੋਤੇ ਹੋ। ਕਿਉਂਕਿ ਜਾਨਵਰ ਦਾ ਕੋਈ ਗੋਲ ਜਾਂ ਵਿਜ਼ਨ ਨਹੀਂ ਹੁੰਦਾ, ਉਹਨੂੰ ਕੋਈ ਮਕਸਦ ਨਹੀਂ ਹੁੰਦਾ ਜ਼ਿੰਦਗੀ ਦਾ। ਇਨਸਾਨ ਦਾ ਤੇ ਜੀਣ ਦਾ ਇੱਕ ਮਕਸਦ ਹੈ, ਕੋਈ ਵੀ ਕੰਮ ਕਰਨ ਦਾ ਇੱਕ ਮਕਸਦ ਹੈ। ਹਾਂਜੀ ਤੇ ਮੇਰਾ ਸ਼ੁਰੂ ਤੋਂ ਏਮ ਇਹੀ ਹੈਗਾ ਕਿ ਮੈਂ ਇੱਕ ਪੰਜਾਬੀ ਦਾ ਸ਼ਾਇਰ ਹਾਂ, ਮੈਂ ਆਪਣੇ ਆਪ ਨੂੰ ਪੰਜਾਬੀ ਪੋਇਟ ਕਹਿੰਦਾ। ਮੇਰੀ ਬਸ ਖਵਾਹਿਸ਼, ਲਾਲਚ, ਜਨੂਨ, ਪਾਗਲਪਨ, ਦੀਵਾਨਗੀ, ਗਰੂਰ ਇਹੀ ਹੈ ਕਿ ਮੇਰੀ ਸ਼ਾਇਰੀ ਲੋਕਾਂ ਨੂੰ ਯਾਦ ਹੋਵੇ, ਯਾਦ ਹੋ ਗਿਆ। ਇਹ ਮੇਰੀ ਜ਼ਿੰਦਗੀ ਦਾ ਹਾਸਲ ਹੋਏਗਾ, ਕਾਮਯਾਬੀ ਹੋਏਗੀ। ਤੇ ਭਾਜੀ ਅਸੀਂ ਅਕਸਰ ਨਾ ਸਾਡੇ ਅੱਗੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਨਾ ਫੇਸਬੁੱਕ ਤੇ ਰੀਲਾਂ ਆ ਰਹੀਆਂ ਹੁੰਦੀਆਂ। ਇੰਡੀਆ ਦੇ ਲੋਕ ਐਂਕਰ ਜਿਹੜੇ ਉੱਥੇ ਪੋਡਕਾਸਟ ਕਰਦੇ ਉਹ ਕਹਿੰਦੇ ਨੇ ਕਿ ਯਾਰ ਪਾਕਿਸਤਾਨ ਦਾ ਕੋਕ ਸਟੂਡੀਓ ਦਾ 뮤직 ਸਭ ਤੋਂ ਅੱਛਾ। ਤੇ ਆਪਣੇ ਪਾਕਿਸਤਾਨ ਦਾ 뮤직 ਐਸੀ ਕਿਹੜੀ ਖਾਸ ਚੀਜ਼ ਹੈ ਜਿਹੜੀ ਉਹਨਾਂ ਨੂੰ ਵੀ ਇਸ ਚੀਜ਼ ਤੇ ਮਜਬੂਰ ਕਰਦੀ ਹੈ ਕਿ ਸਾਡਾ ਕੋਕ ਸਟੂਡੀਓ ਦਾ 뮤직 ਅੱਛਾ। ਵਿਜ਼ਨ, ਜਿਹੜਾ ਵਿਜ਼ਨ ਹੈ ਨਾ, ਵਿਜ਼ਨ ਕਿਸੇ ਵੀ ਕੰਮ ਕਰਨ ਦੇ ਪਿੱਛੇ ਜਿਹੜਾ ਮਕਸਦ ਹੈ ਉਹ ਬਹੁਤ ਇੰਪੋਰਟੈਂਟ ਹੈ। ਹੁਣ ਮਤਲਬ ਮੈਂ ਇਸ ਦਫਾ ਕੋਕ ਕੀਤਾ ਤੇ ਮੈਂ ਜ਼ੁਲਫੀ ਸਰ ਨਾਲ ਜਾਂ ਕੋਕ ਸਟੂਡੀਓ ਦੀ ਟੀਮ ਨਾਲ ਬੈਠਾ, ਮਤਲਬ ਮੈਂ ਉਹਨਾਂ ਨਾਲ ਬੈਠਾ ਤੇ ਮੈਨੂੰ ਲੱਗਾ ਕਿ ਇਹ ਤੇ ਦੁਨੀਆ ਹੀ ਹੋਰ ਹੈ। ਕਿਉਂ? ਕਿਉਂਕਿ ਸਾਡੇ ਪਾਕਿਸਤਾਨੀ ਜਿਹੜੇ ਕੋਕ ਸਟੂਡੀਓ ਹੈ ਉਹਦੇ ਪਿੱਛੇ ਇੱਕ ਵਿਜ਼ਨ ਹੈ, ਔਰ ਵਿਜ਼ਨ ਕੀ ਹੈਗਾ ਜ਼ੁਲਫੀ ਸਰ ਦਾ ਕਿ ਯਾਰ ਅਸੀਂ ਆਪਣੇ ਜਿਹੜਾ ਰੀਅਲ 뮤직 ਹੈ, ਜਿਹੜਾ ਓਰੀਜਨਲ 뮤직 ਹੈ, ਜਿਹੜੇ ਓਰੀਜਨਲ ਲੋਕ ਆ, ਸਾਡੇ ਇੱਥੇ ਦਾ ਜਿਹੜਾ ਕਲਚਰ ਹੈ, ਸਾਡੇ ਇੱਥੇ ਦੀ ਜਿਹੜੀ ਅਸਲ ਹੈ, ਅਸੀਂ ਉਹ ਦੁਨੀਆ ਤੱਕ ਪਹੁੰਚਾਉਣੀ ਹੈ। ਔਰ ਜ਼ੁਲਫੀ ਸਰ ਦਾ ਵਿਜ਼ਨ ਇਹ ਹੈਗਾ ਕਿ ਅਸੀਂ ਆਪਣੀ ਪੂਰੀ ਜਾਨ ਲਾ ਕੇ ਇੱਕ ਇੱਕ ਗਾਣਾ ਬਣਾ ਕੇ ਦੁਨੀਆ ਤੱਕ ਪ੍ਰੈਜ਼ੈਂਟ ਕਰਨਾ, ਤਾਂ ਕਿ ਦੁਨੀਆ ਸਾਡੇ ਨਾਲ ਜੁੜੇ, ਸਾਨੂੰ ਪਹਿਚਾਨੇ, ਔਰ ਅਸੀਂ 뮤직 ਦੇ ਰਾਹੀਂ ਹੀ ਦੁਨੀਆ ਦੇ ਨਾਲ ਪੀਸ ਔਰ ਅਮਨ ਔਰ ਪ੍ਰੀਤ ਔਰ ਪਿਆਰ ਦੀ ਗੱਲ ਕਰ ਸਕਦੇ ਹਾਂ। ਇਹ ਵਿਜ਼ਨ ਹੈ ਤੇ ਦੁਨੀਆ ਤੱਕ ਪਿਆਰ ਦਾ ਮੈਸੇਜ ਪਹੁੰਚਾਉਣ ਵਾਸਤੇ ਨਾ ਅਸੀਂ ਸਾਰੀ ਐਫਰਟ ਕਰ ਰਹੇ ਹਾਂ। ਇਸ ਕਰਕੇ ਸਾਡਾ 뮤직 ਪੂਰੀ ਦੁਨੀਆ 'ਚ ਪਸੰਦ ਕੀਤਾ ਜਾ ਰਿਹਾ ਹੈ। ਕੋਕ ਸਟੂਡੀਓ ਪਾਕਿਸਤਾਨ ਟੌਪ ਤੇ। ਭਾਜੀ ਜੇ ਆਪਾਂ ਕੋਕ ਸਟੂਡੀਓ ਨੂੰ ਸਾਈਡ ਤੇ ਰੱਖਦੇ ਹਾਂ, ਜੇ ਉਧਰਲੇ ਚੜ੍ਹਦੇ ਪੰਜਾਬ ਦਾ 뮤직 ਆ, ਮਿਸਾਲ ਦੇ ਤੌਰ ਤੇ ਜਿਹੜੇ ਉਧਰਲੇ ਪੰਜਾਬੀ ਸਿੰਗਰ ਕਰਨ ਔਜਲਾ ਹੋ ਗਿਆ, ਸ਼ੁਭ ਹੋ ਗਿਆ, ਜੱਸੀ ਗਿੱਲ ਹੋ ਗਿਆ, ਇੱਦਾਂ ਦੇ ਬੇਤਹਾਸ਼ਾ ਨਾਮ ਹੈ। ਉਸ ਲੈਵਲ ਦਾ 뮤직, ਉਸ ਲੈਵਲ ਦੀ ਪ੍ਰੋਡਕਸ਼ਨ ਪਾਕਿਸਤਾਨ ਵਿੱਚ ਕਿਉਂ ਨਹੀਂ? ਕਮੀਆਂ ਨੇ ਕੁਝ ਸਾਡੇ ਇੱਥੇ ਸੋਚ ਵਿੱਚ, ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਪਾਕਿਸਤਾਨ ਦੇ ਕੁਝ ਮਿਊਜ਼ੀਸ਼ੀਅਨਸ ਨੇ ਉਹਨਾਂ ਦੀ ਸ਼ਾਇਦ ਕਿਤੇ ਸੋਚ ਇਹ ਹੈਗੀ ਕਿ ਯਾਰ ਨਾਲ ਦਾ ਆਰਟਿਸਟ ਜਾਂ ਕੋਈ ਹੋਰ ਬੰਦਾ ਸਾਡੇ ਤੋਂ ਅੱਗੇ ਨਾ ਨਿਕਲ ਜਾਏ। ਮੈਨੂੰ ਇੱਦਾਂ ਫੀਲ ਹੁੰਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਟ ਮੈਂ ਫੀਲ ਕੀਤਾ ਕਿ ਦਿਲ ਛੋਟੇ ਹੈ ਕਿਤੇ ਕਿਤੇ। ਅਗਰ ਇੱਥੇ ਦਿਲ ਵੱਡਾ ਹੋਵੇ ਸਾਡੀ 뮤직 ਇੰਡਸਟਰੀ ਵੀ ਵੱਡੀ ਹੋ ਜਾਏਗੀ। ਮੈਂ ਉੱਧਰ ਦੇ ਪੰਜਾਬ ਦੀ ਹਮੇਸ਼ਾ ਤਾਰੀਫ ਕਰਦਾ, ਐਪਰੀਸ਼ੀਏਟ ਕਰਦਾ। ਉਹਦੀ ਰੀਜ਼ਨ ਹੈ ਕਿਉਂਕਿ ਉੱਧਰ ਦਾ ਪੰਜਾਬ ਬਹੁਤ ਸਪੋਰਟਿਵ ਹੈ। ਇੱਦਾਂ ਨਹੀਂ ਕਿ ਉੱਥੇ ਲੈਗ ਪੁਲਿੰਗ ਨਹੀਂ ਹੈ, ਇੱਦਾਂ ਨਹੀਂ ਉੱਥੇ ਬੀਫਾਂ ਨਹੀਂ ਹੈਗੀ, ਇੱਦਾਂ ਨਹੀਂ ਉੱਥੇ ਨੈਗੇਟਿਵਿਟੀ ਨਹੀਂ ਹੈਗੀ, ਸਭ ਕੁਝ ਹੈਗਾ, ਬਟ ਉੱਥੇ ਫਿਰ ਵੀ ਸਪੋਰਟ ਹੈਗੀ ਹੈ ਇੱਕ ਦੂਜੇ ਤੇ। ਗਾਣਾ ਆਉਂਦਾ ਹੈ ਸਾਰੇ ਆਰਟਿਸਟ ਸ਼ੇਅਰ ਕਰਦੇ। ਅਗਰ ਤੁਸੀਂ ਕਿਸੇ ਆਰਟਿਸਟ ਨੂੰ ਸਪੋਰਟ ਕਰੋਗੇ ਜਿਹੜਾ ਕਿ ਅੱਛਾ ਆਰਟਿਸਟ ਹੈ, ਤੇ ਤੁਹਾਡਾ ਕੀ ਨੁਕਸਾਨ? ਕੁਛ ਵੀ ਨਹੀਂ। ਅਗਰ ਤੁਹਾਡਾ ਬਿਲੀਵ ਹੈ ਵੇ ਕਿ ਉੱਪਰ ਬੈਠਾ ਜਿਹੜਾ ਮਾਲਿਕ, ਉਹਨੇ ਸਭ ਦੀ ਤਕਦੀਰ ਮੁਕੱਦਰ ਲਿਖਿਆ ਹੈ, ਸਭ ਉਹ ਵੰਡ ਹੋ ਰਿਹਾ, ਜੇ ਮੈਂ ਤੁਹਾਨੂੰ ਕੁਛ ਨਹੀਂ ਦੇ ਸਕਦਾ, ਜੇ ਤੁਸੀਂ ਕਿਸੇ ਕੋ ਕੁਛ ਲੈ ਨਹੀਂ ਸਕਦੇ, ਇਹਦਾ ਮਤਲਬ ਕਿ ਤੁਹਾਡਾ ਫਿਰ ਯਕੀਨ ਅੱਲਾਹ ਤੇ ਕਿ ਅੱਲਾਹ ਤਾਲਾ ਦੀ ਜ਼ਾਤ ਸਭ ਨੂੰ ਦਿੰਦੀ ਹੈ, ਉਹੀ ਸਭ ਕੋ ਲੈਂਦੀ ਹੈ। ਤੁਹਾਡਾ ਅਗਰ ਇਸ ਚੀਜ਼ ਤੇ ਈਮਾਨ ਤੇ ਯਕੀਨ ਹੈਗਾ ਨਾ, ਫਿਰ ਤੁਸੀਂ ਸਪੋਰਟ ਕਰੋਗੇ। ਤੁਸੀਂ ਹੁਣ ਮੈਨੂੰ ਜ਼ੁਲਫੀ ਸਰ ਨਾਲ, ਮੈਂ ਉਹਨਾਂ ਦਾ ਬਾਰ-ਬਾਰ ਜ਼ਿਕਰ ਇਸ ਕਰ, ਮੈਨੂੰ ਉਹਨਾਂ ਨਾਲ ਪਿਆਰ ਪਤਾ ਕਿਉਂ ਹੈ? ਮੈਨੂੰ ਜ਼ੁਲਫੀ ਸਰ ਨਾਲ ਪਿਆਰ ਇਸ ਕਰਕੇ ਹੈਗਾ ਕਿ ਜ਼ੁਲਫੀ ਸਰ ਦਾ ਨਾ ਜ਼ਿੰਦਗੀ ਦਾ ਇੱਕ ਮਕਸਦ ਹੈ ਕਿ ਮੈਂ ਪਾਕਿਸਤਾਨ ਦਾ ਜਿਹੜਾ ਵੀ ਆਰਟਿਸਟ ਕਾਬਿਲ ਹੈਗਾ ਨਾ, ਮੈਨੂੰ ਚੁੱਕ ਕੇ ਦੁਨੀਆ ਨੂੰ ਦਿਖਾਣਾ ਹੈਗਾ ਕਿ ਯਾਰ ਦੇਖੋ ਸਾਡੇ ਪਾਕਿਸਤਾਨ 'ਚ ਇਹ ਆਰਟਿਸਟ ਪਿਆ ਹੋਇਆ। ਤੇ ਜੇ ਐਦਾਂ ਦੇ ਮੈਂ ਸਮਝਦਾ ਕਿ
ਕੋਈ 15-20 ਜ਼ੁਲਫੀਜ਼ਰ ਹੋਰ ਪੈਦਾ ਹੋ ਜਾਣ ਨਾ ਪਾਕਿਸਤਾਨ 'ਚ, ਯਕੀਨ ਜਾਣੋ ਕਿ ਅਸੀਂ ਉੱਧਰ ਦੀ 뮤직 ਇੰਡਸਟਰੀ ਨੂੰ ਕਿਤੇ ਤਾਂ ਪਿੱਛੇ ਛੱਡ ਕੇ ਗਲੋਬਲੀ ਅਸੀਂ ਹਿੱਟ ਹੋ ਜਾਈਏ ਕਿ ਪਾਕਿਸਤਾਨ ਦੀ 뮤직 ਇੰਡਸਟਰੀ ਭਾਈਜਾਨ ਨੰਬਰ 1 ਤੇ ਹੋਏਗੀ। ਚੀਜ਼ਾਂ ਬਿਹਤਰ ਹੋ ਰਹੀਆਂ ਕਿਉਂਕਿ ਮੇਰਾ ਮੰਨਣਾ ਇਹ ਹੈਗਾ ਕਿ ਵਕਤ ਦੇ ਨਾਲ ਚੀਜ਼ਾਂ ਬਿਹਤਰ ਹੁੰਦੀਆਂ ਔਰ ਮੈਂ ਪਾਕਿਸਤਾਨ 'ਚ ਚੀਜ਼ਾਂ ਬਿਹਤਰ ਹੁੰਦੀਆਂ ਦੇਖ ਰਿਹਾ ਔਰ ਪਾਕਿਸਤਾਨ ਦਾ 뮤직 ਜਿਹੜਾ ਹੈਗਾ ਉਹ ਗਰੋ ਕਰ ਰਿਹਾ ਹੈ। ਹਰ ਆਰਟਿਸਟ ਛੋਟਾ ਵੱਡਾ ਨਹੀਂ ਕਹਿਣਾ, ਮੈਂ ਮੰਨਦਾ ਨਹੀਂ, ਮੈਂ ਸਮਝਦਾ ਹਰ ਆਰਟਿਸਟ ਇੱਕ ਆਰਟਿਸਟ ਹੈ, ਬਸ ਕਿਸੇ ਨੂੰ ਪਹਿਲੇ ਮਿਲ ਜਾਂਦਾ ਕਿਸੇ ਨੂੰ ਬਾਅਦ 'ਚ ਮਿਲਦਾ। ਬਹੁਤ ਮਿਹਰਬਾਨੀ। ਹਰ ਆਰਟਿਸਟ ਐਫਰਟ ਕਰ ਰਿਹਾ ਹੈ ਔਰ ਮਤਲਬ ਤੁਹਾਡੀ ਪੋਡਕਾਸਟ ਦੇ ਜ਼ਰੀਏ ਜਿਹੜੇ ਮੇਰੇ ਤੋਂ ਪਿੱਛੇ ਜਿਹੜੇ ਜੂਨੀਅਰ ਮੇਰੇ ਤੋਂ ਬਾਅਦ 'ਚ ਜਿਹੜੇ ਆਰਟਿਸਟ ਆ ਰਹੇ ਨੇ, ਮੈਂ ਉਹਨਾਂ ਨੂੰ ਇਹੀ ਮੈਸੇਜ ਦੇਵਾਂਗਾ। ਅਕਸਰ ਕਦ ਮੇਰੇ ਕੋਲ ਲੋਕੀ ਪੁੱਛਦੇ ਕਿ ਸ਼ਾਹ ਸਾਹਿਬ ਕੁਛ ਐਡਵਾਈਸ ਕਰੇ ਹमें, ਤੇ ਮੈਂ ਐਡਵਾਈਸ ਇਹੀ ਕਰਾਂਗਾ ਕਿ ਤੁਸੀਂ ਪੈਸੇ ਵਾਸਤੇ ਕੰਮ ਕਰ ਰਹੇ ਹੋ, ਫੇਮ ਵਾਸਤੇ ਕੰਮ ਕਰ ਰਹੇ ਹੋ, ਕਰੋ, ਲੇਕਿਨ ਉਸ ਤੋਂ ਪਹਿਲੇ ਤੁਸੀਂ ਪੰਜਾਬੀ 뮤직 ਵਾਸਤੇ ਵੀ ਕੰਮ ਕਰੋ, ਤੁਸੀਂ ਪਾਕਿਸਤਾਨੀ 뮤직 ਵਾਸਤੇ ਵੀ ਕੰਮ ਕਰੋ। ਇਹ ਬਹੁਤ ਇੰਪੋਰਟੈਂਟ ਹੈ। ਮੇਰੇ ਖਿਆਲ ਨਾਲ ਮੁਹਿਬੁਲ ਵਤਨੀ ਦਾ ਇੱਕ ਹਿੱਸਾ ਹੈ ਕਿ ਤੁਹਾਨੂੰ ਰੱਬ ਨੇ ਜਿਹੜੀ ਕਾਬਲੀਅਤ ਦਿੱਤੀ ਹੈ, ਤੁਸੀਂ 뮤직 ਕਰਦੇ ਹੋ, ਤੇ ਤੁਸੀਂ ਪਾਕਿਸਤਾਨ ਵਾਸਤੇ ਕੀ ਕਰ ਰਹੇ ਹੋ, ਪਾਕਿਸਤਾਨੀ 뮤직 ਇੰਡਸਟਰੀ ਵਾਸਤੇ ਕੀ ਕਰ ਰਹੇ ਹੋ, ਇਹ ਵੀ ਬਹੁਤ ਇੰਪੋਰਟੈਂਟ ਹੈ। ਅਗਰ ਇਹ ਚੀਜ਼ ਵੀ ਤੁਹਾਡੀ 뮤직 'ਚ ਸ਼ਾਮਿਲ ਹੋ ਜਾਏਗੀ, ਮੇਰੇ ਖਿਆਲ ਨਾਲ ਤੁਸੀਂ ਸੈਟਿਸਫੈਕਸ਼ਨ ਮਹਿਸੂਸ ਕਰੋਗੇ ਔਰ ਤੁਸੀਂ ਯਕੀਨਨ ਜਦੋਂ ਤੁਹਾਨੂੰ ਲੋਕ ਪਿਆਰ ਕਰਨਗੇ ਨਾ ਇੱਧਰ ਦੇ ਦੁਨੀਆ 'ਚ, ਤੁਸੀਂ ਆਪਣੇ ਆਪ ਦੇ ਵਿੱਚ ਅੱਲਾ ਦਾ ਸ਼ੁਕਰ ਅਦਾ ਕਰੋਗੇ ਕਿ ਹਾਂ ਮਾਲਿਕ, ਹਾਂ ਮੇਰਾ ਇੱਕ ਨੀਅਤ ਅੱਛੀ ਹੈ, ਸੋਚ ਅੱਛੀ ਹੈ। ਤੇ ਭਾਜੀ ਕੋਕ ਸਟੂਡੀਓ ਦੇ ਵਿੱਚ ਸਿਫਾਰਿਸ਼ ਕਿੰਨੀ ਚੱਲਦੀ? ਸੋਚਣਾ ਵੀ ਨਹੀਂ। ਪਾਕਿਸਤਾਨ ਹੈ ਨਾ ਪਾਕਿਸਤਾਨ ਵੀ ਹੈਗਾ। ਪਾਕਿਸਤਾਨ ਹੈ। ਦੇਖੋ ਜੀ ਪਾਕਿਸਤਾਨ ਵੀ ਹੈਗਾ। ਸਟਾਰ ਸ਼ਾਹ ਇੱਕ ਆਮ ਜਿਹਾ ਆਰਟਿਸਟ ਜਿਹਨੂੰ ਚੰਦ ਲੋਕ ਜਾਣਦੇ ਨੇ, ਅਗਰ ਉਹ ਕੋਕ ਸਟੂਡੀਓ ਦੇ ਵਿੱਚ ਆਇਆ ਤੇ ਮੈਂ ਚੁੱਕਿਆ ਨਹੀਂ ਕਿਸੇ ਦੇ। ਹਾਂਜੀ, ਮੈਂ ਕਿਸੇ ਦੇ ਪਿੱਛੇ ਨਹੀਂ ਫਿਰਿਆ, ਮੈਂ ਕਿਸੇ ਦੀ ਮਿੰਨਤਾਂ ਨਹੀਂ ਕੀਤੀਆਂ, ਮੈਂ ਕਿਸੇ ਦੇ ਫੋਨ ਨਹੀਂ ਕਰਵਾਏ, ਮੈਨੂੰ ਫੋਨ ਆਇਆ ਹੈ, ਮੈਨੂੰ ਰਾਬਤਾ ਕੀਤਾ ਹੈ ਕੋਕ ਸਟੂਡੀਓ ਦੀ ਤਰਫੋਂ, ਸਮਝ ਰਹੇ ਹੋ? ਹਾਂਜੀ। ਤੇ ਕੋਕ ਸਟੂਡੀਓ ਜਿਹੜਾ ਨਾ ਉਹ ਰਿਕਮੈਂਡੇਸ਼ਨ ਸਿਫਾਰਿਸ਼ਾਂ ਨਹੀਂ ਮੰਨਦਾ। ਉਹ ਅਗਰ ਤੁਹਾਡੇ ਅੰਦਰ ਕਾਬਲੀਅਤ ਹੈਗੀ ਹੈ, ਤੁਹਾਡੇ ਅੰਦਰ ਕੋਈ ਅੱਗ ਹੈਗੀ ਹੈ, ਤੁਹਾਡੇ ਅੰਦਰ ਕੋਈ ਜੋਸ਼ ਜਨੂਨ ਹੈਗਾ, ਹੋਰ ਕੋਕ ਸਟੂਡੀਓ ਦੀ ਜਿਹੜੀ ਟੀਮ ਹੈ ਉਹਨਾਂ ਦੇ ਤੁਹਾਡੇ ਤੇ ਨਜ਼ਰ ਪੈ ਜਾਂਦੀ ਹੈ ਤੇ ਤੁਹਾਨੂੰ ਕਿਸੇ ਦੀ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ ਪੈਂਦੀ। ਮੈਂ ਮਿਸਾਲ ਹਾਂ। ਸਾਡਾ ਪਾਕਿਸਤਾਨ ਦੇ ਵਿੱਚ ਚੱਲਦੀ ਇਹ ਚੀਜ਼ਾਂ ਨਾ, ਤੇ ਫਿਰ ਹਰ ਬੰਦੇ ਦਾ ਇੱਕ ਮਾਈਂਡ ਸੈਟ ਬਣਿਆ ਹੁੰਦਾ, ਸੋਚ ਬਣੀ ਹੁੰਦੀ ਕਿ ਯਾਰ ਮੈਂ ਨਹੀਂ ਜਾ ਸਕਦਾ, ਮੈਨੂੰ ਉਹਦੇ ਵਾਸਤੇ ਸਿਫਾਰਿਸ਼ ਚਾਹੀਦੀ, ਮੈਨੂੰ ਪਹੁੰਚ ਚਾਹੀਦੀ, ਮੈਂ ਫਿਰ ਹੀ ਜਾ ਸਕਦਾ। ਆਵਾਮ ਦੀ ਸੋਚ ਆਲਰੇਡੀ ਇਹ ਬਣੀ ਹੋਈ ਹੈ। ਦੇਖੋ ਮੈਂ ਤੁਹਾਡੇ ਸਾਹਮਣੇ ਬੈਠਾ, ਹਾਂਜੀ। ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਮਿਸਾਲ ਹਾਂ। ਮੈਨੂੰ ਕੋਕ ਸਟੂਡੀਓ ਨੇ ਪਤਾ ਕਿੱਦੋਂ ਅਪਰੋਚ ਕੀਤਾ। ਮਤਲਬ ਮੇਰੇ ਕੋਲ ਵੀਡੀਓ ਆਡੀਓ ਦੇ ਪੈਸੇ ਨਹੀਂ ਸੀ ਹੁੰਦੇ ਤੇ ਮੈਂ ਕੀ ਕਰਦਾ ਸਾਂ, ਲਾਈਕ ਆਪਣੇ ਘਰ ਦੀ ਕੰਧ ਅੱਗੇ ਖੜਾ ਹੋ ਕੇ YouTube ਤੇ 뮤직 ਲਗਵਾ ਕੇ ਕਿਸੇ ਸਟੂਡੈਂਟ ਦਾ ਫੋਨ ਲੈ ਕੇ ਮੈਂ ਵੀਡੀਓ ਬਣਾ ਕੇ ਅਪਲੋਡ ਕਰਦਾ ਥਾ, ਲਾਈਵ ਗਾ ਕੇ। ਸਮਝ ਰਹੇ ਹੋ? ਹਾਂਜੀ, ਸਮਝ ਗਿਆ। ਕੋਈ ਸਟੂਡੀਓ ਪ੍ਰੋਡਕਸ਼ਨ ਨਹੀਂ, ਘਰ ਫੋਨ ਤੋਂ ਵੀਡੀਓ ਬਣਾ ਕੇ ਮੈਂ ਇੰਸਟਾਗ੍ਰਾਮ ਤੇ ਟਿਕਟੌਕ ਤੇ ਨਹੀਂ YouTube ਤੇ ਅਪਲੋਡ ਕਰਦਾ ਹੁੰਦਾ ਸੀ। ਮੇਰੀਆਂ ਉਹ ਵੀਡੀਓਜ਼ ਜਿਹੜੀਆਂ ਨੇ ਉਹ ਮੈਨੂੰ ਕੋਕ ਸਟੂਡੀਓ 'ਚ ਲੈ ਗਈ। ਤੁਹਾਡਾ ਦੇਖੋ, ਤੁਹਾਡਾ ਕੰਮ, ਤੁਹਾਡੇ ਅੰਦਰ ਕਾਬਲੀਅਤ ਹੋਏਗੀ ਨਾ ਭਾਈ, ਉਹ ਕੋਈ ਕਾबिल हो तो हम शान कई देते हैं। इकबाल का शेर है ना, नाम इकबाल, कोई काबिल हो तो हम शान कई देते हैं, ढूंढने वाले को दुनिया भी नहीं देते हैं। पता नहीं मैं शेर गलत बोलिया कि सही बोलिया, मतलब मैंने उम्मीद है कि मैं सही प्रोनाउंस किया, अदा किया। मतलब देखो ना, मतलब अगर मेरी 15-16 साल की दिन रात की मुशक्कत, स्ट्रगल, एफर्ट, जोश जनून, पागलपन, दीवानगी, रातां जागनियां, सैक्रीफाइसिस करना, बीवी बच्चा तो, फैमिली तो, माँ प्यो तो, भैन भरावां तो दूर रहना, गुम हो जाना, गवाच जाना, ठीक है, 5-5 6-6 घंटे ਲੱਭਣੇ ਹੀ ਨਹੀਂ, ਸਿਰਫ ਅੱਲਾ ਨੂੰ ਪਤਾ ਮੈਂ ਕਿੱਥੇ ਆ। ਸਮਝ ਰਹੇ ਹੋ? ਤੇ ਰੱਬ ਦੀ ਜ਼ਾਤ ਤੇ ਤੁਹਾਡੀ, ਜਦੋਂ मैं मोइन अख्तर सर ਸਾਡੇ ਲੈਜੈਂਡਰੀ आर्टिस्ट हो चुके हैं, उन्होंने एक इंटरव्यू देख रहा था, वो कहते कि जब अल्लाह ताला की रहमत आपके ऊपर निछावर हो जाए ना, अल्लाह ताला की नज़र करम आप पे हो जाए तो सब हो जाता है, ਤੁਹਾਨੂੰ ਫਿਰ ਸਿਫਾਰਿਸ਼ਾਂ ਦੀ ਲੋੜ ਨਹੀਂ ਪੈਂਦੀ। ਹਾਂਜੀ, ਤੇ ਇਨਸਾਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਕਿਸੇ ਦਾ ਹੱਕ ਨਾ ਖਾਓ, ਹੱਕ ਨਾ ਮਾਰੋ, ਔਰ ਅੱਲਾ ਤੇ ਭਰੋਸਾ ਸਭ ਤੋਂ ਇੰਪੋਰਟੈਂਟ ਚੀਜ਼। ਜਿਹੜੀ ਮੇਰੀ ਕਾਮਯਾਬੀ ਦੀ ਵਜ੍ਹਾ ਹੈ ਉਹ ਦੋ ਨੇ, ਇੱਕ ਮੈਂ ਰੱਬ ਤੇ ਭਰੋਸਾ ਕੀਤਾ, ਇੱਕ ਮੈਂ ਆਪਣੇ ਆਪ ਤੇ ਭਰੋਸਾ ਕੀਤਾ। ਇਹ ਦੋ ਯਕੀਨ ਅਗਰ ਹੋਣ ਤੇ ਤੁਹਾਨੂੰ ਦੁਨੀਆ ਦੀ ਕੋਈ ਪਾਵਰ ਨਹੀਂ, ਕੋਕ ਸਟੂਡੀਓ ਤੇ ਕੁਛ ਵੀ ਨਹੀਂ। ਅਗਰ ਮੈਂ ਬਹੁਤ ਵੱਡੇ ਲੈਵਲ ਤੇ ਤੁਹਾਨੂੰ ਕਹਾਂ ਅੱਲਾ ਤੇ ਕੋਕ ਸਟੂਡੀਓ ਤੇ ਕੁਛ ਵੀ ਨਹੀਂ, ਤੇ ਤੁਸੀਂ ਤੇ ਫਿਰ ਦੁਨੀਆ ਵੀ ਤੁਹਾਡੇ ਵਾਸਤੇ ਛੋਟੀ ਪੈ ਜਾਏਗੀ ਜਦੋਂ ਰੱਬ ਦੀ ਜ਼ਾਤ ਤੁਹਾਡੇ ਤੇ ਕਰਮ ਕਰੇਗੀ, ਤੇ ਰੱਬ ਤੇ ਯਕੀਨ ਹੋਣਾ ਇੰਪੋਰਟੈਂਟ। ਭਾਜੀ ਅਸੀਂ ਇੱਕ ਵੀਡੀਓ 'ਚ ਸੁਣਿਆ ਸੀ ਕਿ ਤੁਹਾਡਾ ਇੱਕ ਡ੍ਰੀਮ ਕੋਲੈਬ ਹੈ ਖਰੀਜੀ ਬਾਵੇ ਦੇ ਨਾਲ। ਹਾਂ, ਜੇ ਉਧਰੋਂ ਆਪਾਂ ਨੂੰ ਕੋਈ ਆਫਰ ਵਗੈਰਾ ਆਉਂਦੀ ਹੈ ਤੇ ਕਰੋਗੇ? ਕੀ ਪਤਾ ਉਧਰ ਆਈ ਵੀ ਹੋਵੇ ਤੇ ਚੱਲ ਵੀ ਰਿਹਾ ਹੋਵੇ ਕੋਲੈਬ। ਤੇ ਕਹਿਣ ਦਾ ਮਤਲਬ ਇਹ ਹੈਗਾ ਕਿ ਆਫ ਕੋਰਸ ਜਿਹੜਾ ਚੜ੍ਹਦਾ ਪੰਜਾਬ ਹੈ, ਜਿਹੜਾ ਸਾਡਾ ਪੰਜਾਬ ਹੈ, ਹਾਂਜੀ, ਇੱਧਰ ਲੱਗੀ ਉੱਧਰ ਲੱਗੀ, ਮੇਰਾ ਪੰਜਾਬ ਸਾਂਝਾ ਪੰਜਾਬ। ਤੇ ਮਤਲਬ ਸਿਰਫ ਰਣਜੀਤ ਬਾਵਾ ਉਹ ਤੇ ਉਸਤਾਦ ਬਣੇ,
ਉਹ ਹੀ ਨਹੀਂ, ਮਤਲਬ ਹੋਰ ਬੜੇ ਲੋਕਾਂ ਨਾਲ ਹੁਣ ਮੈਂ ਚਾਹੁੰਦਾ ਕਿ ਮੈਂ ਉਹਨਾਂ ਨਾਲ ਕੰਮ ਕਰਾਂ, ਕਿ ਮੇਰੀ ਖੁਆਇਸ਼ ਹੈ ਕਿ ਮੇਰੇ ਜ਼ਰੀਏ ਅਗਰ ਦੋਵੇਂ ਪੰਜਾਬ ਕੰਮ ਕਰਦੇ ਮਿਲ ਕੇ ਹਾਂਜੀ ਤੇ ਅੱਛਾ ਲੱਗੇਗਾ ਮੈਨੂੰ। ਹਾਂ ਹੁਣ ਮੈਂ ਸੋਚਦਾ ਇਹਨਾਂ ਚੀਜ਼ਾਂ ਦੇ ਬਾਰੇ 'ਚ, ਅੱਲਾ ਦਾ ਸ਼ੁਕਰ ਹੈ, ਮਤਲਬ ਗੱਲਾਂ ਬਾਤਾਂ ਵੀ ਚੱਲ ਰਹੀਆਂ, ਅਸੀਂ ਹੋ ਵੀ ਰਹੀਆਂ, ਆਫ ਦਾ ਰਿਕਾਰਡ ਚੀਜ਼ਾਂ ਚੱਲ ਰਹੀਆਂ ਸਾਰਾ। ਮਤਲਬ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਾਨੂੰ ਹਰ ਚੀਜ਼ ਦੇਖਣ ਨੂੰ ਮਿਲੇਗੀ। ਫਿਊਚਰ ਵੈਸੇ ਤਾਂ ਮੈਂ ਕਹਿੰਦਾ ਕਿ ਦੇਖਿਆ ਨਹੀਂ ਹੈਗਾ, ਲੇਕਿਨ ਹਾਂ ਇਹ ਮੇਰੇ ਖਿਆਲ ਨਾਲ ਅੱਛੀ ਉਮੀਦ, ਅੱਛੀ ਆਸ ਜਿੰਨਾ ਉਹ ਬਹੁਤ ਇੰਪੋਰਟੈਂਟ ਹੈ। ਇਨਸ਼ਾਅੱਲਾ ਤਾਲਾ ਬਹੁਤ ਕੁਝ ਫਿਊਚਰ 'ਚ ਮੈਂ ਐਕਸਪੈਕਟ ਕਰ ਰਿਹਾ, ਮੈਂ ਉਮੀਦ ਕਰ ਰਿਹਾ ਹੋਣਗੀਆਂ ਚੀਜ਼ਾਂ ਹੌਲੀ ਹੌਲੀ। ਪੰਜਾਬੀ ਪੋਇਟ, ਜੀ ਪੰਜਾਬੀ ਹੀ ਕਿਉਂ ਚੁਣੀ? ਉਰਦੂ ਵੀ ਹੈ, ਇੰਗਲਿਸ਼ ਵੀ ਹੈ। ਦੇਖੋ, ਮੈਂ ਪਾਕਿਸਤਾਨ 'ਚ ਪੈਦਾ ਹੋਇਆ, ਪਾਕਿਸਤਾਨ ਦੇ ਸੂਬੇ ਪੰਜਾਬ 'ਚ ਪੈਦਾ ਹੋਇਆ। ਹਾਂਜੀ ਮੈਂ ਪੰਜਾਬ ਦੇ ਸੂਬੇ ਉਕਾੜਾ 'ਚ, ਸ਼ਹਿਰ ਉਕਾੜਾ 'ਚ ਪੈਦਾ ਹੋਇਆ, ਜ਼ਿਲ੍ਹਾ ਉਕਾੜਾ 'ਚ। ਔਰ ਜਦੋਂ ਮੈਂ ਪੈਦਾ ਹੋਇਆ, ਜਦੋਂ ਮੈਂ ਵੱਡਾ ਹੋਇਆ, ਤੇ ਮੈਂ ਪੰਜਾਬੀ ਜ਼ੁਬਾਨ ਬੋਲ ਰਿਹਾ ਸਾਂ। ਮੇਰੇ ਘਰ 'ਚ ਪੰਜਾਬੀ ਬੋਲੀ ਜਾਂਦੀ ਸੀ, ਮੇਰੇ ਇਰਦ ਗਿਰਦ ਪੰਜਾਬੀ ਬੋਲੀ ਜਾਂਦੀ ਸੀ। ਮੇਰੀ ਮਾਂ ਪੰਜਾਬੀ ਬੋਲਦੀ ਹੈ, ਮੇਰਾ ਪਿਓ, ਸਾਡਾ ਖਾਨਦਾਨ, ਸਾਡੇ ਸ਼ਹਿਰ ਦੇ ਲੋਕ ਸਾਰੇ ਅਸੀਂ ਪੰਜਾਬੀ ਬੋਲਦੇ। ਔਰ ਮਤਲਬ ਮੈਨੂੰ ਤਾਂ ਨਹੀਂ ਸੀ ਪਤਾ ਕਦੀ ਵੀ ਮੈਂ ਕਿ ਆਰਟਿਸਟ ਬਣਨਾ ਹੈਗਾ। ਤੇ ਹੁਣ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਆਰਟਿਸਟ ਹਾਂ ਜਾਂ ਮੈਂ ਬਣ ਗਿਆ ਵਾਂ, ਤੇ ਮੈਂ ਆਪਣੀ ਜ਼ੁਬਾਨ ਨਾਲ ਪਿਆਰ ਕਰਦਾ, ਮੈਂ ਇਹਨੂੰ ਔਨ ਕਰਦਾ, ਮੈਨੂੰ ਇਹਦੇ 'ਤੇ ਫਖਰ ਮਹਿਸੂਸ ਹੁੰਦਾ। ਮੈਨੂੰ ਆਪਣੇ ਪੰਜਾਬ ਤੇ ਫਖਰ ਹੈ, ਮੈਨੂੰ ਪੂਰੇ ਪਾਕਿਸਤਾਨ ਤੇ ਫਖਰ ਹੈ। ਤੇ ਭਾਈ ਜਿਹੜੇ ਕਹਿੰਦੇ ਕਿ ਪੰਜਾਬੀ ਬੋਲਣ ਦਾ ਪੇਂਡੂ ਹੈ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਮੈਂ ਮਿਸਾਲ ਦੇ ਤੌਰ ਤੇ ਅਗਰ ਨਿਊਯਾਰਕ ਜਾਂ ਲੰਡਨ 'ਚ ਖੜਾ ਹਾਂ, ਕਿਸੇ ਗੋਰੇ ਨੂੰ ਮੈਂ ਪੰਜਾਬੀ ਸਿਖਾ ਦਿਆਂ, ਉਹ ਕਦੀ ਵੀ ਪੰਜਾਬੀ ਬੋਲਣ ਤੇ ਫਖਰ ਨਹੀਂ ਮਹਿਸੂਸ ਕਰੇਗਾ। ਉਹ ਕਹੇਗਾ ਮੈਂ ਗੋਰਾ ਹਾਂ, ਹਾਂਜੀ ਮੈਨੂੰ ਇੰਗਲਿਸ਼ ਲੈਂਗੁਏਜ ਤੇ ਫਖਰ ਹੈ, ਸਾਰੀ ਗੱਲ। ਭਾਵੇਂ ਉਹਨੂੰ ਪੰਜਾਬੀ ਆਉਂਦੀ ਹੋਏਗੀ। ਸਮਝ ਰਹੇ ਤੁਸੀਂ? ਹਾਂਜੀ ਤੇ ਜੇ ਅਗਰ ਗੋਰਾ ਪੰਜਾਬੀ ਸਿੱਖ ਕੇ ਫਖਰ ਇੰਗਲਿਸ਼ ਤੇ ਕਰੇਗਾ, ਤੇ ਮੈਂ ਪੰਜਾਬੀ ਹੋ ਕੇ ਅਗਰ ਇੰਗਲਿਸ਼ ਸਿੱਖ ਲਵਾਂ, ਤੇ ਮੈਂ ਇੰਗਲਿਸ਼ ਤੇ ਕਿਉਂ ਫਖਰ ਕਰਾਂ? ਮਗਰ ਆਪਣੇ ਮੈਨੂੰ ਪੰਜਾਬੀਆਂ ਦਾ ਇਹ ਮਾਈਂਡਸੈਟ ਬਣਿਆ ਹੋਇਆ। ਦੇਖੋ, ਉਹੀ ਤੇ ਅਸੀਂ ਜਿਹੜਾ ਸਟੀਰੀਓਟਾਈਪ ਹੈ ਉਹਨੂੰ ਤੋੜਨਾ ਹੈ, ਉਸ ਸੋਚ ਨੂੰ ਖਤਮ ਕਰਨਾ ਹੈ ਕਿ ਜੋ ਤੁਸੀਂ ਹੈਗੇ ਹੋ ਉਹਦੇ 'ਚ ਸ਼ਰਮਿੰਦਗੀ ਕਾਦੀ। ਮਤਲਬ ਮੈਂ ਮੁਸਲਮਾਨ ਹਾਂ, ਮੈਂ ਤੇ ਫਖਰ ਨਾ ਕਹਾਂਗਾ ਮੁਸਲਮਾਨ ਹਾਂ। ਤੇ ਜੇ ਮੈਂ ਪੰਜਾਬੀ ਹਾਂ ਤੇ ਮੈਂ ਫਖਰ ਨਾ ਕਹਾਂਗਾ ਪੰਜਾਬੀ ਹਾਂ। ਮੈਨੂੰ ਇਸ ਚੀਜ਼ ਨਾਲ ਗਰਜ ਨਹੀਂ ਕਿ ਸਾਹਮਣੇ ਵਾਲਾ ਕੀ ਸੋਚ ਰਿਹਾ ਜੇ ਮੈਂ ਪੰਜਾਬੀ ਬੋਲ ਰਿਹਾ। ਮੇਰੇ ਵਾਸਤੇ ਕਿਸੇ ਦੀ ਸੋਚ ਮੈਟਰ ਨਹੀਂ ਕਰਦੀ। ਮੇਰੇ ਵਾਸਤੇ ਅਗਰ ਕੋਈ ਚੀਜ਼ ਮਾਨੀ ਰੱਖਦੀ, ਉਹ ਮੇਰੀ ਆਪਣੀ ਸੋਚ ਹੈ। ਮੇਰੀ ਸੋਚ ਹੈਗੀ ਕਿ ਮੈਂ ਪੰਜਾਬੀ ਹਾਂ, ਮੇਰੀ ਮਿੱਟੀ ਪੰਜਾਬੀ ਹੈ, ਹਾਂਜੀ ਮੇਰੀ ਪਹਿਚਾਨ ਪੰਜਾਬੀ ਹੈ। ਮੇਰੀ ਪਹਿਚਾਨ ਅਗਰ ਮੈਂ ਅੱਜ ਦੁਨੀਆ ਦੇ ਮਿਊਜ਼ਿਕ ਨੂੰ ਦੇਖਾਂ ਤੇ ਟੌਪ ਤੇ ਕਿੰਦਾ ਮਿਊਜ਼ਿਕ ਹੈ? ਪੰਜਾਬੀ ਮਿਊਜ਼ਿਕ ਹੈ। ਹਾਂਜੀ ਤੇ ਜੇ ਪੰਜਾਬੀ ਮਿਊਜ਼ਿਕ ਅਸੀਂ ਸੁਣ ਰਹੇ ਹਾਂ ਤੇ ਘਰਾਂ 'ਚ ਅਸੀਂ ਇੰਗਲਿਸ਼ ਬੋਲ ਰਹੇ ਹਾਂ ਜਾਂ ਸਕੂਲਾਂ 'ਚ ਅਸੀਂ ਇੰਗਲਿਸ਼ ਬੋਲ ਰਹੇ ਹਾਂ, ਤੇ ਅਸੀਂ ਸੋ ਕਾਲਡ ਪੰਜਾਬੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਂਜੀ ਤੇ ਸਾਡੇ ਬੱਚੇ ਭਾਵੇਂ ਬੀਕਨ ਹਾਊਸ 'ਚ ਪੜ੍ਹਦੇ ਨੇ, ਕਿਸੇ ਵੀ ਵੱਡੇ ਇੰਗਲਿਸ਼ ਮੰਮੀ ਡੈਡੀ ਸਕੂਲ 'ਚ ਪੜ੍ਹਦੇ ਨੇ, ਲੇਕਿਨ ਜਦੋਂ ਮਹਿੰਦੀ ਦਾ ਫੰਕਸ਼ਨ ਆਉਂਦਾ ਹੈ ਜਾਂ ਵਲੀਮੇ ਦਾ ਫੰਕਸ਼ਨ ਆਉਂਦਾ ਕਿਸੇ ਕੋਠੀ 'ਚ, ਕਿਸੇ ਬੈਰੀਅਰ ਟਾਊਨ ਤੇ, ਕਿਸੇ ਘਰ 'ਚ ਜਾਂ DH ਤੇ ਕਿਸੇ ਹਰ 'ਚ, ਫਿਰ ਉਹ ਬੁਲਾਉਂਦੇ ਨੇ ਪੰਜਾਬੀ ਕਵਾਲ ਨੂੰ, ਹਾਂਜੀ ਦੱਥੀਆਂ ਸੁੱਟ ਰਹੇ ਨੇ ਪੰਜਾਬੀਆਂ ਉੱਤੇ। ਹਾਂਜੀ ਏਦਾਂ ਹੀ ਹੁੰਦਾ। ਦੋ ਟਾਈਪ ਦੇ ਲੋਕ ਆ, ਅਸੀਂ ਕਨਫਿਊਜ਼ ਲੋਕ ਹਾਂ, ਹਾਂਜੀ ਖਾਸ ਤੌਰ ਤੇ ਪੰਜਾਬ ਦੇ ਲੋਕ ਨਾ ਬੜੇ ਕਨਫਿਊਜ਼ ਨੇ। ਬਹੁਤ ਜ਼ਿਆਦਾ। ਯਾਰ ਪੜ੍ਹਨਾ ਲਿਖਣਾ ਠੀਕ ਅੱਛੀ ਗੱਲ ਹੈ, ਇੰਗਲਿਸ਼ ਬੋਲਣਾ, ਉਰਦੂ ਬੋਲਣਾ, ਉਰਦੂ ਸਾਡੀ ਜ਼ੁਬਾਨ ਹੈ, ਅਸੀਂ ਉਹਦੇ 'ਤੇ ਫਖਰ ਕਰਦੇ ਹਾਂ। ਇੰਗਲਿਸ਼ ਬੋਲਣਾ ਅੱਛੀ ਚੀਜ਼ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇੰਗਲਿਸ਼ ਹੀ ਸਭ ਕੁਛ ਹੈ। ਰੈਪਰ ਵਾਸਤੇ ਕਿਉਂ ਜ਼ਰੂਰੀ ਹੈ ਕਿ ਚੈਨਾ ਚੂਨਾ ਘੜੀਆਂ ਦੂਸਰੀਆਂ ਅੰਗੂਠੀਆਂ ਪਾਉਣੀਆਂ ਲਾਜ਼ਮੀ ਹੁੰਦੀਆਂ? ਦੇਖੋ, ਹਿਪ ਹੌਪ ਹੈ, ਹਰ ਬੰਦੇ ਦੀ ਇੱਕ ਆਪਣੀ ਸੋਚ ਹੈ। ਬਹੁਤ ਸਾਰੇ ਆਰਟਿਸਟ ਹੈ, ਬਹੁਤ ਸਿੰਪਲ ਰਹਿੰਦੇ, ਬਹੁਤ ਵੱਡੇ ਆਰਟਿਸਟ ਹੈ। ਜੇ ਕੌਲ ਇੱਕ ਅਮਰੀਕਨ ਰੈਪਰ ਹੈਗਾ, ਉਹ ਬਹੁਤ ਸਿੰਪਲ, ਬਹੁਤ ਸਾਦਾ, ਉਹ ਛੋਟੀ ਜਿਹੀ ਸਾਈਕਲ ਤੇ ਫੇਰ ਰਿਹਾ ਹੁੰਦਾ, ਬਾਈਸਾਈਕਲ ਛੋਟੀ ਨਹੀਂ ਬੱਚਿਆਂ ਦੀ, ਹਾਂਜੀ ਉਹ ਮੈਂ ਅਕਸਰ ਦੇਖਿਆ ਉਹਦੇ ਤੇ ਫੇਰ ਰਿਹਾ ਹੁੰਦਾ। ਤੇ ਐਸੈਸਰੀਜ਼ ਆਰ ਨਾਟ ਇੰਪੋਰਟੈਂਟ ਫॉर ਅ ਰੈਪਰ, ਲੇਕਿਨ ਕਹਿ ਲਓ ਕਿ ਇਹ ਮੈਨੂੰ ਤਾਂ ਅੱਛੀ ਲੱਗਦੀ। ਮੈਂ ਇਸ ਕਰਕੇ ਪਾਉਂਦਾ, ਮੈਂ ਫਰਕ ਕਾਸੇ ਨਹੀਂ ਪਾਉਂਦਾ ਕਿ ਮੈਂ ਲੱਗਾ ਕਿ ਮੈਂ ਰੈਪਰ ਹਾਂ, ਬਸ ਮੈਨੂੰ ਅੱਛਾ ਲੱਗਦਾ, ਮੈਨੂੰ ਵਾਈਬ 'ਚ ਰਹਿਣਾ ਮੈਂ, ਵਾਈਬ ਹੁੰਦੀ ਸਮਝ ਰਹੇ? ਹਾਂਜੀ ਤੇ ਕੋਈ ਆਰਟਿਸਟ ਪਾਉਂਦੇ ਨੇ, ਕੋਈ ਨਹੀਂ ਪਾਉਂਦੇ, ਲੇਕਿਨ ਇਹ ਜ਼ਰੂਰ ਹੈ ਕਿ ਲਾਈਕ ਇਹ ਜਿਹੜਾ ਚੇਨਸ ਜਾਂ ਗੱਡੀਆਂ ਜਾਂ ਜਿਹੜੀਆਂ ਕੁੜੀਆਂ ਨੇ ਜਾਂ ਜਿਹੜਾ ਗ੍ਰੈਫਿਟੀ ਦੀਵਾਰਾਂ ਤੇ ਕਰਦੇ ਆ ਪੇਂਟ, ਹਾਂਜੀ ਜਾਂ ਫਲੈਕਸ ਕਰਨਾ, ਤੇ ਇਹ ਹਿਪ ਹੌਪ ਦੇ ਵਿੱਚ ਇਹ ਚੀਜ਼ਾਂ ਨਾਰਮਲ ਨੇ, ਇਹ ਹਿੱਸਾ ਨੇ ਜੀ। ਆਪਣਾ ਐਂਡ ਗੋਲ ਕੀ ਹੈ ਤੇ ਜਿਹੜੀ ਆਪਣੀ ਯੂਥ ਇਸ ਚੀਜ਼ ਵੱਲ ਆਉਣਾ ਚਾਹ ਰਹੀ ਹੈ, ਉਹਨਾਂ ਵਾਸਤੇ ਕੋਈ ਮੋਟੀਵੇਸ਼ਨ? ਅਗਰ ਤੇ ਤੁਸੀਂ ਮਿਊਜ਼ਿਕ ਕਰਦੇ ਪਏ ਹੋ ਤੇ ਮਿਊਜ਼ਿਕ ਕਰਨ ਦੇ ਪਿੱਛੇ ਮਕਸਦ ਹੋਣਾ ਚਾਹੀਦਾ, ਔਰ ਮਕਸਦ ਵੱਡਾ ਹੋਣਾ ਚਾਹੀਦਾ। ਕਿਉਂਕਿ ਮੈਂ ਅਗਰ ਬੋਹੀਮੀਆ ਸਰ ਦਾ ਫੈਨ ਆ ਔਰ ਦੁਨੀਆ 'ਚ ਉਹਨਾਂ ਦੇ ਫੈਨਸ ਨੇ, ਤੇ ਉਹਨਾਂ ਦਾ ਕੰਮ ਕਰਨ ਦਾ ਮਕਸਦ ਵੱਡਾ ਸੀ। ਹਾਂਜੀ
ਤੇ ਮੇਰਾ ਵੀ ਇਹੀ ਹੈ ਕਿ ਮੈਂ ਅੱਜ ਅਗਰ ਮਿਊਜ਼ਿਕ ਕਰ ਰਿਹਾ ਤੇ ਮੈਂ ਦਿਨ ਰਾਤ ਇਹ ਦੁਆ ਕਰਦਾ, ਮੈਂ ਕੋਸ਼ਿਸ਼ ਕਰਦਾ ਕਿ ਮੈਂ ਪੰਜਾਬੀ ਮਿਊਜ਼ਿਕ ਦੀ ਖਿਦਮਤ ਔਰ ਸੇਵਾ ਕਰ ਸਕਾਂ ਆਪਣੇ ਮਿਊਜ਼ਿਕ ਦੇ ਰਾਹੀਂ। ਮੈਂ ਆਪਣੇ ਪੰਜਾਬ ਦੀ ਖਿਦਮਤ ਕਰ ਸਕਾਂ ਇਸੇ ਆਪਣੇ ਮਿਊਜ਼ਿਕ ਦੇ ਜ਼ਰੀਏ। ਔਰ ਮੈਂ ਆਪਣੇ ਸ਼ਹਿਰ ਉਕਾੜਾ ਔਰ ਆਪਣੇ ਪਾਕਿਸਤਾਨ ਔਰ ਆਪਣੇ ਪੰਜਾਬ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਵਾਂ ਆਪਣੇ ਮਿਊਜ਼ਿਕ ਦੇ ਜ਼ਰੀਏ। ਇਹ ਮੇਰਾ ਮਕਸਦ ਔਰ ਗੋਲ ਹੈ ਔਰ ਇਨਸ਼ਾਅੱਲਾ ਮੈਂ ਸਕਸੈਸਫੁਲ ਹੋ ਰਿਹਾ। ਰੱਬ ਮੇਰੇ ਨਾਲ ਹੈ, ਮੇਰੇ ਪੰਜਾਬ ਦੇ ਲੋਕ ਮੇਰੇ ਨਾਲ ਨੇ, ਮੇਰੇ ਪਾਕਿਸਤਾਨ ਦੇ ਲੋਕ ਮੇਰੇ ਨਾਲ ਨੇ, ਪੂਰੀ ਦੁਨੀਆ ਦੇ ਲੋਕ ਜਿਹੜੇ ਮੈਨੂੰ ਸੁਣਦੇ ਨੇ, ਮੈਨੂੰ ਪਿਆਰ ਕਰਦੇ ਨੇ, ਮੇਰੇ ਨਾਲ ਨੇ ਤੇ ਅਸੀਂ ਸਾਰੇ ਇੱਕ ਪੇਜ ਤੇ ਹਾਂ। ਤੇ ਬਸ ਇਹੀ ਹੈ ਕਿ ਮਿਹਨਤ ਕਰੋ, ਸਟਰਗਲ ਕਰੋ, ਕਿਸੇ ਦੀ ਗੱਲਾਂ ਦਾ ਧਿਆਨ ਨਾ ਦੇਵੋ, ਬਸ ਆਪਣੇ ਮਕਸਦ ਵੱਲ ਦੇਖੋ, ਤੁਸੀਂ ਜਾਣਾ ਕਿੱਥੇ ਪਹੁੰਚਣਾ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ। ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ ਹੋਵੇ ਜਾਂ ਕੋਈ ਨਾ ਚੀਜ਼ ਚੰਗੀ ਲੱਗੀ ਹੋਵੇ ਤੇ ਤੁਹਾਡੇ ਵਾਸਤੇ ਕਮੈਂਟ ਬਾਕਸ ਖੁੱਲੇ ਨੇ ਤੇ ਆਪਣੀ ਰਾਏ ਲਾਜ਼ਮੀ ਦੱਸ ਕੇ ਜਾਓ। ਜਾਂਦੇ ਹੋਏ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਦੇ।